अच्छा जी, अज असी गुरु नानक जी दे जप जी साहब नू पढ़ना शुरू करना है। ते जप जी साहब जिहड़ा ना, ये बाबा नानक जी दी तकरीबन आखिरी लिखत है। उस तो बाद उन्हां दी मतलब उस तो बाद गुजर गए ते उन्हां दी कोई लिखत नहीं आई। ते जप जी साहब जिहड़ा है ये जपजी साहब जिहड़ा है ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਸਾਰਾ ਫਲਸਫਾ ਹੈ ਜਿਹੜਾ ਉਹਨਾਂ ਨੇ ਸਾਰੀ ਉਮਰ ਲਿਖਿਆ ਉਹਦਾ ਤਕਰੀਬਨ ਨਿਚੋੜ ਦਿੱਤਾ ਹੈ। ਔਰ ਇੱਕ ਗੱਲ ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਬਾਬਾ ਗੁਰੂ ਨਾਨਕ ਜੀ ਨੇ ਇਸ ਵਿੱਚ ਜਿਹੜੇ ਬਾਕੀ ਦੁਨੀਆ ਦੇ ਫਲਸਫੇ ਚੱਲ ਰਹੇ ਨੇ ਔਰ ਚੱਲ ਰਹੇ ਸਨ, ਜਿਹੜੀਆਂ ਮੁਖਤਲਿਫ ਧਰਮ ਤੇ ਮੁਖਤਲਿਫ ਫਲਸਫੀ ਕਰ ਰਹੇ ਸਨ, ਇਹਨਾਂ ਵਿੱਚ ਇਹਨਾਂ ਦੀ ਹਰ ਪੌੜੀ ਦੇ ਵਿੱਚ ਕਿਸੇ ਨਾ ਕਿਸੇ ਦਾ ਜਵਾਬ ਦਿੱਤਾ ਹੁੰਦਾ ਹੈ। ਮਤਲਬ ਇਹ ਗੱਲ ਤੁਸੀਂ ਧਿਆਨ ਵਿੱਚ ਰੱਖਿਓ ਕਿ ਉਹ ਕਿਸੇ ਨਾ ਕਿਸੇ ਨਾਲ ਡਿਬੇਟ ਕਰ ਰਹੇ ਨੇ, ਔਰ ਤੁਹਾਨੂੰ ਜਿਹਦੇ ਨਾਲ ਡਿਬੇਟ ਹੋ ਰਹੀ ਹੈ ਜਾਂ ਜਿਹਦੇ ਨਾਲ ਉਹ ਗੱਲ ਜਿਸ ਗੱਲ ਦਾ ਉਹ ਜਵਾਬ ਦੇ ਰਹੇ ਨੇ, ਉਹ ਤੁਹਾਨੂੰ ਉਹਦਾ ਵੀ ਪਤਾ ਹੋਣਾ ਚਾਹੀਦਾ ਕਿ ਉਹ ਕਿਹੜੀ ਗੱਲ ਹੈ ਜਿਹਨੂੰ ਕੀਤਾ ਜਾ ਰਿਹਾ ਹੈ। ਤੇ ਅਸੀਂ ਬਾਬਾ ਗੁਰੂ ਨਾਨਕ ਜੀ ਨੂੰ ਜਿਹੜਾ ਪੜ੍ਹਨਾ ਹੈ ਉਹ ਇੱਕ ਫਲਸਫੀ, ਫਿਲਾਸਫਰ, ਇੰਟਲੈਕਚੁਅਲ ਔਰ ਪੰਜਾਬ ਦੇ ਇੱਕ ਨਵੇਂ ਈਰਾ ਦੇ ਜਿਹੜੇ ਮੋਢੀ ਨੇ, ਮੁੱਢ ਜਿਹੜਾ ਹੈ ਉਹਦੇ ਤੌਰ ਤੇ ਅਸੀਂ ਪੜ੍ਹਨਾ ਹੈ। ਵੈਸੇ ਤੇ ਬਾਬਾ ਗੁਰੂ ਨਾਨਕ ਜੀ ਤੋਂ ਪਹਿਲੇ ਬਾਬਾ ਫਰੀਦ ਦੇ ਜਿਹੜੇ ਸ਼ਬਦ ਨੇ ਉਹ ਛਪ ਚੁੱਕੇ ਸਨ। ਛਪੇ ਤੇ ਕੋਈ ਨਹੀਂ ਸਨ, ਉਹ ਤੇ ਖੈਰ ਇਹਨਾਂ ਨੇ ਬਾਬਾ ਗੁਰੂ ਨਾਨਕ ਜੀ ਨੇ ਹੀ ਉਹਨਾਂ ਨੂੰ ਕਲੈਕਟ ਕਰਕੇ ਤੇ ਸਾਹਮਣੇ ਲਿਆਂਦਾ। ਲੇਕਿਨ ਜਿਹੜੀ ਫਲਸਫੇ ਦੀ ਪੱਧਰ ਮੈਂ ਇਹ ਇਸੇ ਅੱਜ ਦੇ ਹੀ ਪਹਿਲੀ ਪੌੜੀ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਗੁਰੂ ਨਾਨਕ ਜੀ ਨੂੰ ਜਿਹੜੀ 15ਵੀਂ ਸਦੀ ਤੋਂ ਫਲਸਫੇ ਦੀ ਜਿਹੜੀ ਵਿਚਾਰਧਾਰਾ ਦੀ, ਪੰਜਾਬੀ ਦੀ ਵਿਚਾਰਧਾਰਾ ਦਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਮੁੱਢ ਮੈਂ ਕਿਉਂ ਕਹਿਣਾ ਕਿ ਔਰ ਇਹ ਕਿ ਉਹਨਾਂ ਨੂੰ ਪੜ੍ਹੇ ਬਗੈਰ ਤੁਸੀਂ ਬਾਕੀ ਜਿਹੜੀ ਵਿਚਾਰਧਾਰਾ ਹੈ ਪੰਜਾਬੀ ਦੀ, ਉਹਨੂੰ ਤੁਸੀਂ ਪੂਰੀ ਤਰ੍ਹਾਂ ਐਪਰੀਸ਼ੀਏਟ ਨਹੀਂ ਕਰ ਸਕਦੇ। ਤੇ ਇਹ ਮੁੱਖ ਰੱਖ ਕੇ ਤੇ ਇਹ ਜਿਹੜਾ ਹੈ ਇਹ ਪੜ੍ਹਨ ਦੀ ਕੋਸ਼ਿਸ਼ ਹੈ। ਜ਼ਾਹਰ ਗੱਲ ਹੈ ਕਿ ਜਿਹੜੇ ਮਜ਼ਹਬੀ ਤੌਰ ਤੇ ਬਾਬਾ ਗੁਰੂ ਨਾਨਕ ਜੀ ਨੂੰ ਮੰਨਦੇ ਨੇ, ਮਤਲਬ ਸਿੱਖ ਮਤ ਦੇ ਮੰਨਣ ਵਾਲੇ, ਉਹਨਾਂ ਦੀ ਆਪਣੇ ਤਰ੍ਹਾਂ ਦੀ ਪੁਰਾਣੀ ਸਮਝ ਹੋਵੇਗੀ। ਬਿਲਕੁਲ ਉਵੇਂ ਹੀ ਹੈ ਜਿਵੇਂ ਅਸੀਂ ਜਿਹੜੇ ਮੁਸਲਮਾਨ ਪੈਦਾ ਹੋਏ हैं, ਸਾਨੂੰ ਵੀ ਨਿੱਕਿਆਂ ਹੁੰਦਿਆਂ ਤੋਂ ਜੋ ਦੱਸਿਆ ਗਿਆ, ਮੁਖਤਲਿਫ ਗੱਲਾਂ ਦੱਸੀਆਂ ਗਈਆਂ ਤੇ ਅਸੀਂ ਉਹਨਾਂ ਨੂੰ ਉਵੇਂ ਮੰਨਦੇ ਚਲੇ ਜਾਂਦੇ ਹਾਂ ਤੇ ਉਹਨਾਂ ਉੱਤੇ ਕਦੀ ਕ੍ਰਿਟੀਕਲੀ ਗੌਰ ਨਹੀਂ ਕਰਦੇ ਕਿ ਇਹਦਾ ਮਤਲਬ ਕੀ ਹੈ। ਮਸਲਨ ਤੁਸੀਂ ਹਰ ਮੁਸਲਮਾਨ ਨੂੰ ਪੁੱਛੋ ਕਿ ਬਿਸਮਿਲ੍ਲਾ ਦਾ ਕੀ ਮਤਲਬ ਹੈ, ਤੇ ਉਹਨੂੰ ਉਹ ਕਹਿ ਦੇਗਾ ਕਿ ਮੈਂ ਸ਼ੁਰੂ ਕਰਨਾ ਅੱਲਾ ਦੇ ਨਾਂ ਤੇ। ਲੇਕਿਨ ਜੇ ਲਿੰਗੁਇਸਟਿਕਲੀ ਉਹਨੂੰ ਪੁੱਛਿਆ ਗਿਆ ਕਿ ਲਿੰਗੁਇਸਟਿਕਲੀ ਇਹਨੂੰ ਦੱਸ, ਤੇ ਉਹ ਦੱਸਣ ਦੇ ਕਾਬਿਲ ਨਹੀਂ ਹੁੰਦਾ, ਕਿਉਂਕਿ ਦੇਖੋ ਨਾ ਜੀ, ਬਾਇਸਮੇ ਅੱਲਾ, ਹੁਣ ਜੇ ਤੁਸੀਂ ਇਹਦਾ ਲਿਟਰਲ ਟ੍ਰਾਂਸਲੇਸ਼ਨ ਕਰੋਗੇ ਤੇ ਬਾ ਦਾ ਮਤਲਬ ਹੈ ਨਾਲ, ਇਸਮ ਦਾ ਮਤਲਬ ਹੈ ਨਾਮ।
ते अल्लाह अल्लाह हो गया ब इसमें अल्लाह अल्लाह दे नाल इस तरीके नाल जिहड़ा है ਉਹਨੂੰ पढ़ना या अपना कलाम नानक नूं असी पढ़न की कोशिश करांगे ते ਜ਼ਾਹਰ ਗੱਲ है कि जो भी असी गल्लां करांगे ਉਹਦੇ ਉੱਤੇ ਸਾਡੇ बहुत सारे ਜਿਹੜੇ ਮਜ਼ਬੀ ਤੌਰ ਦੇ ਉੱਤੇ ਬਚਪਨ ਤੋਂ ਇਹਨੂੰ ਪੜ੍ਹਦੇ ਆ ਰਹੇ ਨੇ ਉਹਨਾਂ ਨੂੰ ਇਖਤਲਾਫ ਵੀ ਹੋਣਗੇ ਲੇਕਿਨ ਮੈਂ ਉਹਨਾਂ ਨੂੰ ਸਿਰਫ ਇਹ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਅਸੀਂ ਜਿਹੜੀ ਸਾਡੀ ਪੜ੍ਹਤ ਹੈ ਇਹਦੀ ਇਹ ਕੋਈ मतलब तनकीद नहीं है कोई क्रिटिसिज्म नहीं है कोई ਇਹਦੇ ਪਿੱਛੇ ਕੋਈ ਨਫੀਰੀਅਸ ਮਕਸਦ ਨਹੀਂ ਹੈਗਾ ਇਹਦੇ ਪਿੱਛੇ ਇੱਕ ਵੱਡੇ ਫਿਲਾਸਫਰ ਨੂੰ 15ਵੀਂ ਸਦੀ ਦੇ ਵੱਡੇ ਫਿਲਾਸਫਰ ਨੂੰ ਸਮਝਣ ਦੀ ਸਮਝਣ ਦਾ ਇੱਕ ਯਤਨ ਹੈਗਾ ਤੇ ਉਹ ਯਤਨ ਕਿੰਨਾ ਕੁ ਸਾਡੇ ਕੋਲੋਂ ਹੋ ਸਕਦਾ ਹੈ ਜਾਂ ਉਹਦੇ ਚ ਅਸੀਂ ਕਾਮਯਾਬ ਹੋ ਸਕਦੇ ਹਾਂ ਇਹ ਦੱਸਣਾ ਬੜਾ ਮੁਸ਼ਕਿਲ ਹੈ ਇਹ ਤੇ ਬਾਕੀ ਲੋਕ ਹੀ ਦੱਸ ਸਕਦੇ ਨੇ ਲੇਕਿਨ ਮੈਂ ਇਸ ਤੇ ਕੀ ਕਹਿੰਦੇ ਨੇ ਮੇਰਾ ਦਿਲ ਮੇਰਾ ਜਿਹੜਾ ਉਹ ਰਾਜ਼ੀ ਹੈ ਕਿ ਜਿੰਨੇ ਵੀ ਪੜ੍ਹੇ ਲਿਖੇ ਸਾਡੇ ਸਿੱਖ ਸਕਾਲਰਸ ਨੇ ਜਾਂ ਜਿਹੜੇ ਸਾਡੇ ਜਾਣਨ ਵਾਲੇ ਨੇ ਉਹਨਾਂ ਨੇ ਜਿਹੜੀਆਂ ਸਾਡੀਆਂ ਗੁਰੂ ਨਾਨਕ ਤੇ ਟੇਪਾਂ ਸੁਣੀਆਂ ਨੇ ਉਹ ਉਹਨਾਂ ਨੂੰ ਉਹਨਾਂ ਦੇ ਨਾਲ ਸਹਿਮਤ ਨੇ ਔਰ ਸਮਝਦੇ ਨੇ ਕਿ ਅਸੀਂ ਇੱਕ ਨਵੀਂ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਉਹਦੀ ਕੀਤੀ ਹੈ ਅੱਛਾ ਜੀ ਹੁਣ ਮੈਂ ਆਉਣਾ ਟੈਕਸਟ ਵੱਲ ਪਹਿਲੇ ਸਭ ਤੋਂ ਆਉਂਦਾ ਹੈ ਓਮ ਓਮ ਦਾ ਜਿਹੜਾ ਹੈ ਉਹ ਜਿਹੜਾ ਆਪਣਾ ਇਹ ਜਿਹੜਾ ਸ਼ਬਦ ਹੈ ਇਹਦਾ ਪਹਿਲਾ ਹਿੱਸਾ ਹੈ ਉਹ ਤੇ ਦੂਜਾ ਹਿੱਸਾ ਮ ਹੈ ਤੇ ਇਹ ਆਮ ਤੌਰ ਤੇ ਇਹਦੇ ਤਿੰਨ ਮਤਲਬ ਜਿਹੜੇ ਨੇ ਉਹ ਕੱਢੇ ਜਾਂਦੇ ਨੇ ਇਹ ਮੈਂ ਇਹ ਗੱਲ ਜਿਹੜੀ ਹੈ ਇਹ ਮੈਂ ਸਾਹਿਬ ਸਿੰਘ ਜਿਹੜੇ ਤੇ ਬਾਬਾ ਨਾਨਕ ਦੀ ਲਿਖਤ ਦੇ ਬਾਰੇ ਵਿੱਚ ਬਹੁਤ ਪਪੂਲਰ ਨੇ ਔਰ ਐਕਸੈਪਟਡ ਨੇ ਉਹ ਉਹਨਾਂ ਤੋਂ ਹੀ ਮੈਂ ਇਹ ਲਿਆ ਮੈਂ ਇਹ ਮੇਰਾ ਆਪਣਾ ਨਹੀਂ ਹੈ ਉਹਦਾ ਇੱਕ ਤੇ ਇਹ ਉਹਨਾਂ ਨੇ ਕਿਹਾ ਕਿ ਜੀ ਵੇਦ ਆਦि ਮਤਲਬ ਧਰਮ ਦੀਆਂ ਪੁਸਤਕਾਂ ਜਿਹੜੀਆਂ ਨੇ ਉਹਨਾਂ ਦੇ ਅਰਦਾਸ ਦੇ ਸ਼ੁਰੂ ਵਿੱਚ ਇਹ ਲਫ਼ਜ਼ ਮਤਲਬ ਪਵਿੱਤਰ ਹੋਣ ਤੋਂ ਸ਼ੁਰੂ ਹੁੰਦਾ ਯਾਨੀ ਪਾਕ ਅੱਖਰ ਜਿਹਨੂੰ ਤੁਸੀਂ ਕਹਿ ਸਕਦੇ ਹੋ ਪਾਕ ਸ਼ਬਦ ਜਿਹਨੂੰ ਤੁਸੀਂ ਕਹਿ ਸਕਦੇ ਹੋ ਦੂਜਾ ਇਹਦਾ ਮਤਲਬ ਇਹ ਹੈ ਕਿ ਕਿਸੇ ਵੀ ਹੁਕਮ ਜਾਂ ਸਵਾਲ ਦੇ ਜਵਾਬ ਦੇ ਵਿੱਚ ਜਿਹੜਾ ਜੀ ਹਾਂ ਮਤਲਬ ਸਵਾਲ ਹੋਇਆ ਤੇ ਉਹਦੇ ਜਵਾਬ ਤੁਸੀਂ ਜੀ ਹਾਂ ਕਹਿ ਰਹੇ ਹੋ ਉਹਦਾ ਉਹ ਕਹਿਣਾ ਉਹ ਜੀ ਹਾਂ ਕਹਿਣਾ ਵੀ ਜਿਹੜਾ ਹੈ ਉਹ ਓਮ ਹੈ ਤੇ ਤੀਜਾ ਜਿਹੜਾ ਹੈ ਉਹ ਇਹ ਹੈ ਕਿ ਉਹ ਬ੍ਰਹਮਾ ਤੋਂ ਮਤਲਬ ਜਿਹਨੂੰ ਅਸੀਂ ਵੈਸੇ ਆਮ ਖੁਦਾ ਕਹਿੰਦੇ ਹਾਂ ਤੇ ਇਹ ਹੈ ਲੇਕਿਨ ਇਹ ਮੈਂ ਜਿਹੜੇ ਜ਼ਿਆਦਾ ਵਕਤ ਲਾਉਣਾ ਚਾਹੁੰਦਾ ਉਹ ਅੱਗੇ ਜਾ ਕੇ ਪਹਿਲੀ ਪੌੜੀ ਤੇ ਲਾਉਣਾ ਚਾਹੁੰਦਾ ਤੇ ਇਸ ਲਈ ਇਹ ਮੈਂ ਜਿਹੜੇ ਪਹਿਲਾ ਮੁੱਖ ਬੋਲ ਹੈ ਇਹਨੂੰ ਪਹਿਲੇ ਮੈਂ ਕਰ ਲਵਾਂ ਜਿਹੜਾ ਮੁੱਖ ਬੋਲ ਹੈ ਉਹ ਹੈ ਇੱਕ ਓਂਕਾਰ ਸਤਨਾਮ
ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਣੀ, ਸਹਿ ਭੰਗ ਗੁਰ ਪ੍ਰਸਾਦ। ਇੱਕ ਓਨਕਾਰ, ਇਹ ਦਾ ਵੈਸੇ ਤੇ ਆਮ ਤੌਰ ਤੇ ਜਿਹੜੀ ਟ੍ਰੈਡੀਸ਼ਨਲ ਮਤਲਬ ਸਾਫ਼ ਕੱਢਿਆ ਜਾਂਦਾ ਹੈ, ਉਹ ਹੈ ਕਿ ਉਹ ਵਾਹਿਦ ਹੈ, ਉਹ ਇੱਕ ਹੀ ਹੈ, ਇੱਕ ਇਕੱਲਾ ਹੀ ਹੈ। ਲੇਕਿਨ ਜੇ ਤੁਸੀਂ ਇਸ ਨੂੰ ਥੋੜਾ ਜਿਹਾ ਹੋਰ ਗੌਰ ਨਾਲ ਦੇਖੋ ਤੇ ਇੱਕ ਓਨਕਾਰ ਦਾ ਮਤਲਬ ਹੈ ਇੱਕ ਉਹ ਜਿਹੜਾ ਕਿ ਕਰਤ ਵਾਲਾ ਹੈ, ਯਾਨੀ ਕਰਤ ਦਾ ਮਤਲਬ ਕ੍ਰੀਏਟ ਕਰਨ ਵਾਲਾ ਹੈ। ਸਤਨਾਮ, ਸਤ ਦਾ ਮਤਲਬ ਹੁੰਦਾ ਹੈ, ਵੈਸੇ ਤੇ ਸੱਚ ਹੁੰਦਾ ਹੈ, ਲੇਕਿਨ ਸਤ ਦਾ ਮਤਲਬ ਜਿਹੜਾ ਇਹ ਵੀ ਹੈ ਕਿ ਉਹਦੀ ਐਗਜ਼ਿਸਟੈਂਸ ਹੈ, ਉਹ ਐਗਜ਼ਿਸਟ ਕਰਦਾ ਹੈ। ਸਤ ਦਾ ਮਤਲਬ ਹੈ ਐਗਜ਼ਿਸਟ ਕਰਦਾ ਹੈ। ਸਤਨਾਮ, ਨਾਮ ਜਿਹੜਾ ਹੈ ਆਮ ਤੌਰ ਤੇ ਅਸੀਂ ਚੀਜ਼ਾਂ ਨੂੰ, ਬੰਦਿਆਂ ਨੂੰ, ਸ਼ੈਵਾਂ ਨੂੰ ਆਇਡੈਂਟੀਫਾਈ ਕਰਨ ਲਈ ਨਾਮ ਉਹਦਾ ਯੂਜ਼ ਕਰਨੇ ਆ। ਤੇ ਵੈਸੇ ਆਮ ਇਹਦਾ ਤਰਜਮਾ ਤੇ ਕੀਤਾ ਜਾਂਦਾ ਸਤਨਾਮ ਸੱਚਾ ਨਾਂ ਹੈ, ਲੇਕਿਨ ਮੇਰਾ ਖਿਆਲ ਹੈ ਕਿ ਸਤ ਦਾ ਮਤਲਬ ਸਿਰਫ ਸੱਚਾ ਹੀ ਨਹੀਂ ਹੈਗਾ। ਸਤ ਦਾ ਮਤਲਬ ਹੈ ਜਿਹੜਾ ਵਾਕਿਆ ਹੀ ਐਗਜ਼ਿਸਟ ਕਰ ਰਿਹਾ ਹੈ। ਕਰਤਾ ਪੁਰਖ, ਇਸੇ ਤਰ੍ਹਾਂ ਕਰਤਾ ਪੁਰਖ ਦਾ ਮਤਲਬ ਵੀ ਇਹ ਕੱਢਿਆ ਜਾਂਦਾ ਹੈ ਆਮ ਤੌਰ ਤੇ ਕਿ ਉਹ ਬੰਦਿਆਂ ਨੂੰ ਪੈਦਾ ਕਰਨ ਵਾਲਾ ਹੈ, ਇਨਸਾਨਾਂ ਨੂੰ ਜਨਮ ਦੇਣ। ਪੁਰਖ ਦਾ ਮਤਲਬ ਇਨਸਾਨ ਤੇ ਕਰਤਾ ਦਾ ਮਤਲਬ ਕ੍ਰੀਏਟਰ, ਤੇ ਉਹ ਇਨਸਾਨਾਂ ਨੂੰ ਕ੍ਰੀਏਟ ਕਰਨ ਵਾਲਾ ਹੈ। ਲੇਕਿਨ ਮੇਰਾ ਜਿਹੜਾ ਮੇਰੀ ਸਮਝ ਹੈ ਉਹਦੇ ਵਿੱਚ ਇਹ ਨਹੀਂ ਹੈ, ਕਿਉਂਕਿ ਮੈਂ ਸਮਝਦਾ ਕਿ ਜਿਹੜਾ ਜਪਜੀ ਸਾਹਿਬ ਹੈ ਉਹਦੇ ਵਿੱਚ ਜਿਹੜੀ ਸਾਰੀ ਉਹਦੀ ਫਲਸਫਾ ਹੈ, ਉਹਦੇ ਵਿੱਚ ਸਿਰਫ ਇਨਸਾਨਾਂ ਦੀ ਗੱਲ ਨਹੀਂ ਹੋ ਰਹੀ, ਉਹਦੇ ਵਿੱਚ ਪੂਰੇ ਸੰਸਾਰ ਦੀ ਗੱਲ ਹੋ ਰਹੀ ਹੈ, ਪੂਰੇ ਜਹਾਨ ਦੀ ਗੱਲ ਹੋ ਰਹੀ ਹੈ। ਇਸ ਲਈ ਕਰਤਾ ਪੁਰਖ ਦਾ ਮਤਲਬ ਬੰਦਿਆਂ ਨੂੰ ਪੈਦਾ ਕਰਨ ਵਾਲਾ ਨਹੀਂ ਹੋ ਸਕਦਾ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਹ ਐਸਾ ਪੁਰਖ ਹੈ ਜਿਹੜਾ ਕ੍ਰੀਏਟ ਕਰਦਾ ਹੈ। ਕਰਤਾ ਪੁਰਖ ਯਾਨੀ ਕ੍ਰੀਏਟ ਕਰਨ ਵਾਲਾ, ਕ੍ਰੀਏਟਰ ਪਰਸਨ, ਜਿਹੜਾ ਕਿ ਆਮ ਸਮਝ ਤੋਂ ਵੱਖਰਾ ਹੈ। ਨਿਰਭਉ ਨਿਰਵੈਰ, ਨਿਰਭਉ ਦਾ ਮਤਲਬ ਹੈ ਕਿ ਜਿਹੜਾ ਲਾ ਕੇ ਪੰਜਾਬੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹ ਨੈਗੇਟਿਵ ਬਣਾਇਆ ਜਾਂਦਾ ਹੈ। ਨਿਰਭਉ ਦਾ ਮਤਲਬ ਇਹ ਕੱਢਿਆ ਗਿਆ ਹੈ ਕਿ ਡਰ, ਕਿ ਉਹ ਡਰ ਤੋਂ ਪਾਕ ਹੈ, ਯਾਨੀ ਮਤਲਬ ਨਾ ਉਹ ਕਿਸੇ ਨੂੰ ਡਰਾਉਣ ਵਾਲਾ ਹੈ ਤੇ ਨਾ ਉਹ ਕਿਸੇ ਕੋਲੋਂ ਡਰਨ ਵਾਲਾ ਹੈ। ਭਉ ਦਾ ਮਤਲਬ ਵੈਸੇ ਜਜ਼ਬਾ ਵੀ ਹੁੰਦਾ ਹੈ, ਪੈਸ਼ਨ, ਡਿਜ਼ਾਇਰਸ, ਉਹਨਾਂ ਲਈ ਵੀ ਭਉ ਦਾ ਲਫ਼ਜ਼ ਵਰਤਿਆ ਜਾਂਦਾ ਹੈ। ਨਿਰਭਉ ਹੋਣ ਦਾ ਮਤਲਬ ਇਹ ਹੈ ਕਿ ਇਨਸਾਨ ਜਿਹੜਾ ਹੈ ਉਹ ਜਿਹੜਾ ਇਨਸਾਨੀ ਹੋਂਦ ਹੈ ਉਹਦੇ ਵਿੱਚ ਤੇ ਜਿਹੜੇ ਜਜ਼ਬੇ ਨੇ
ਉਹ ਦੋਵੇਂ ਤਰ੍ਹਾਂ ਦੇ ਹੁੰਦੇ ਨੇ, ਜਾਂ ਉਹ ਡਰਦਾ ਹੈ ਜਾਂ ਉਹ ਕਿਸੇ ਨੂੰ ਡਰਾਉਂਦਾ ਹੈ। ਤੇ ਉਹਦੇ ਡਰਨ ਦੀ ਵਜ੍ਹਾ ਤੇ ਡਰਾਉਣ ਦੀ, ਦੋਵਾਂ ਦੀ ਵਜ੍ਹਾ ਉਹਦੀ ਇੰਪਲਸਸ ਹੁੰਦੀਆਂ ਨੇ। ਲੇਕਿਨ ਇਹ ਜਿਹੜੀ ਸੰਸਾਰੀ ਹਸਤੀ ਦੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਹਦੇ ਵਿੱਚ ਉਹ 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 ਐਲੀਮੈਂਟ ਹੈ ਹੀ ਨਹੀਂ ਹੈ ਜਿਹੜਾ ਕਿ ਡਰ ਸਕੇ ਜਾਂ ਡਰਾ ਸਕੇ। ਉਹ ਉਹਦੇ ਤੋਂ ਪਾਕ ਹੈ। ਨਿਰਵੈਰ, ਨਿਰਵੈਰ ਦਾ ਮਤਲਬ ਹੈ ਕਿ ਉਹਦਾ ਵੈਰ ਨਹੀਂ ਹੈ ਕਿਸੇ ਦੇ ਨਾਲ। ਮਤਲਬ ਵੈਰ ਦਾ ਮਤਲਬ ਵੀ ਜਿਹੜਾ ਅਸੀਂ ਆਮ ਜ਼ਿੰਦਗੀ ਦੇ ਵਿੱਚ ਸਾਨੂੰ ਜਿਹੜਾ ਵੈਰ ਹੁੰਦਾ ਹੈ, ਉਹ ਉਹਨਾਂ ਲੋਕਾਂ ਦੇ ਨਾਲ ਆਮ ਤੌਰ ਤੇ ਵੈਰ ਹੁੰਦਾ ਹੈ ਜਿਹੜੀ ਸਾਡੇ ਪੋਜੈਸ਼ਨਸ ਦੇ, ਸਾਡੀ ਖਾਸ਼ਾਂ ਦੇ, ਸਾਡੇ ਮੁਫਾਦ ਦੇ, ਸਾਡੇ ਇੰਟਰਸਟ ਦੇ ਜਿਹੜੇ ਖਿਲਾਫ ਕਰਦੇ ਨੇ, ਤੇ ਉਹਨਾਂ ਨਾਲ ਸਾਡਾ ਵੈਰ ਹੁੰਦਾ ਹੈ। ਭਾਵੇਂ ਉਹ ਪਰਸਨਲ ਪੱਧਰ ਤੇ ਹੋਵੇ, ਭਾਵੇਂ ਉਹ ਨੈਸ਼ਨਲ ਪੱਧਰ ਤੇ ਹੋਵੇ, ਤੇ ਭਾਵੇਂ ਉਹ ਕਿਸੇ ਵੀ ਪੱਧਰ ਤੇ ਹੋਵੇ। ਤੇ ਨਿਰਵੈਰ ਜਿਹੜਾ ਹੈ ਵੈਰ ਤੋਂ ਪਾਕ ਹੈ। ਮਤਲਬ ਕੋਈ ਚੀਜ਼ ਵੀ ਉਹਨੂੰ ਦੁਸ਼ਮਣੀ ਵੱਲ ਨਹੀਂ ਲੈ ਕੇ ਜਾਂਦੀ। ਕਿਉਂਕਿ ਇਹਦਾ ਤੁਸੀਂ ਇਹਨੂੰ ਪ੍ਰੈਕਟੀਕਲੀ ਇਹਨੂੰ ਸਮਝਣਾ ਹੋਵੇ ਕਿ ਨਿਰਵੈਰ ਕਿਉਂ ਖਾਸ ਤੌਰ ਤੇ ਕਿਹਾ ਗਿਆ ਹੈ, ਤੇ ਤੁਸੀਂ ਆਮ ਦੇਖੋ ਕਿ ਜਿਹੜੇ ਆਰਗੇਨਾਈਜ਼ਡ ਮਜ਼ਹਬ ਦੇ ਮੰਨਣ ਵਾਲੇ ਨੇ, ਭਾਵੇਂ ਉਹ ਹਿੰਦੂ ਹੋਵਣ, ਭਾਵੇਂ ਉਹ ਮੁਸਲਮਾਨ ਹੋਵਣ, ਭਾਵੇਂ ਉਹ ਈਸਾਈ ਹੋਵਣ, ਤੇ ਉਹਨਾਂ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਇਹ ਕਰੋਗੇ, ਇਸ ਤਰ੍ਹਾਂ ਦਾ ਕੰਮ ਕਰੋਗੇ, ਤੇ ਖੁਦਾ ਤੁਹਾਡੇ ਤੋਂ ਨਾਰਾਜ਼ ਹੋ ਜਾਏਗਾ। ਇਹ ਨਹੀਂ ਮਤਲਬ ਇਹ ਹੈ ਕਿ ਤੁਹਾਡੇ ਨਾਲ ਉਹਦਾ ਵੈਰ ਪੈਦਾ ਹੋ ਜਾਏਗਾ। ਤੇ ਫਿਰ ਜਿਹੜੇ ਪੰਡਿਤ, ਮੌਲਵੀ, ਪਾਦਰੀ ਨੇ, ਉਹ ਕਹਿੰਦੇ ਨੇ ਜੀ ਤੁਸੀਂ ਉਹਨੂੰ ਹੁਣ ਦੁਬਾਰਾ ਰਾਜ਼ੀ ਕਰਨ ਲਈ ਕੋਈ ਨਿਆਜ਼ਾਂ ਦਿਓ, ਕੋਈ ਚੈਰਿਟੀ ਕਰੋ, ਤੇ ਸਾਨੂੰ ਪੈਸੇ ਦਿਓ, ਵਗੈਰਾ ਵਗੈਰਾ। ਤੇ ਜਿਹੜਾ ਇਹ ਜੇ ਉਹਦਾ ਕਿਸੇ ਨਾਲ ਵੈਰ ਹੀ ਨਹੀਂ ਹੈਗਾ ਔਰ ਉਹ ਡਰ ਤੋਂ ਹੀ ਪਾਕ ਹੈ, ਤੇ ਫਿਰ ਇਹਦਾ ਮਤਲਬ ਇਹ ਹੈ ਕਿ ਉਹ ਕਿਸੇ ਇੱਕ ਖਾਸ ਵਕਤ ਦੇ ਉੱਤੇ, ਕਿਸੇ ਇੱਕ ਖਾਸ ਵਜ੍ਹਾ ਤੋਂ ਨਾ ਨਾਰਾਜ਼ ਹੁੰਦਾ ਹੈ, ਨਾ ਡਰਦਾ ਹੈ। ਉਹ ਆਪਣੇ ਤੌਰ ਤੇ ਆਪਣੇ ਅਸੂਲ ਦੇ ਮੁਤਾਬਕ ਚੱਲਦਾ ਰਹਿੰਦਾ ਹੈ। ਅਕਾਲ, ਅਕਾਲ ਦਾ ਮਤਲਬ ਹੈ ਟਾਈਮਲੈਸ ਹੈ। ਇਹ ਜਿਹੜਾ ਟਾਈਮਲੈਸ, ਟਾਈਮ ਦਾ ਜਿਹੜਾ ਇਸ਼ੂ ਹੈ ਨਾ ਜੀ, ਇਹ ਬਹੁਤ ਫਲਸਫੇ ਦੇ ਵਿੱਚ ਇਹਦੇ ਉੱਤੇ ਬਹੁਤ ਲੰਮੀ ਡਿਸਕਸ਼ਨ ਜਿਹੜੀਆਂ ਨੇ ਉਹ ਮੌਜੂਦ ਨੇ। ਮਿਸਾਲ ਦੇ ਤੌਰ ਦੇ ਉੱਤੇ ਮੁਸਲਮਾਨ ਜਿਹੜੇ ਨੇ ਔਰ ਈਸਾਈ ਵੀ, ਉਹ ਵੀ ਇਹ ਮੰਨਦੇ ਨੇ ਕਿ ਜੇ ਖੁਦਾ ਨੇ ਇਸ ਕਾਇਨਾਤ ਨੂੰ ਕਿਸੇ ਇੱਕ ਖਾਸ ਵਕਤ ਤੇ ਪੈਦਾ ਕੀਤਾ, ਤੇ ਇਹਦਾ ਮਤਲਬ ਹੈ ਕਿ ਉਹ ਵੀ ਵਕਤ ਦਾ ਪਾਬੰਦ ਹੋ ਗਿਆ, ਉਹ ਵੀ ਵਕਤ ਦਾ ਹਿੱਸਾ ਬਣ ਗਿਆ। ਯਾਨੀ ਅੱਛਾ, ਲੇਕਿਨ ਇਹ ਹੈ ਕਿ ਜਿਹੜਾ ਸੇਂਟ ਆਗਸਟਾਈਨ ਹੈ, ਉਹ ਦੀ ਦਲੀਲ ਇਹ ਹੈਗੀ ਹੈ ਕਿ ਜਿਹੜਾ ਵਕਤ ਦਾ ਤਸੱਵਰ ਹੈ, ਵਕਤ ਕੀ ਹੁੰਦਾ ਹੈ? ਇੱਕ ਇੰਸੀਡੈਂਟ ਔਰ ਦੂਸਰੇ ਇੰਸੀਡੈਂਟ ਦੇ ਦਰਮਿਆਨ ਦਾ ਵੇਲਾ ਜਿਹੜਾ ਹੈ ਉਹ ਵਕਤ ਹੈ। ਤੇ ਸੇਂਟ ਆਗਸਟਾਈਨ ਦਾ ਇਹ ਕਹਿਣਾ ਹੈ ਕਿ ਜਿਹੜਾ ਵਕਤ ਦਾ ਤਸੱਵਰ ਹੈ, ਇਹ ਤਸੱਵਰ ਹੀ ਕਾਇਨਾਤ ਦੇ ਬਣਨ ਤੋਂ ਬਾਅਦ ਪੈਦਾ ਹੋਇਆ ਹੈ।
ਇਸ ਲਈ ਇਸ ਦਾ ਰੱਬ ਦੀ ਇਜਾਜ਼ਤ ਦੇ ਉੱਤੇ ਜਿਹੜਾ ਹੈ ਉਹ ਉਹਦੇ ਨਾਲ ਤਲਕ ਨਹੀਂ ਕਾਇਮ ਕੀਤਾ ਜਾ ਸਕਦਾ। ਇਹਨੂੰ ਜਿਹੜੇ ਨਵੀਂ ਫਲਸਫਾ, ਨਵੀਂ ਫਿਜ਼ਿਕਸ, ਨਵੀਂ ਸਾਇੰਸ, ਉਹਦੇ ਵਿੱਚ ਅਗਰ ਤੁਸੀਂ ਦੇਖੋ ਤੇ ਉਹ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਟਾਈਮ ਹੈ ਉਹ ਬਿਗ ਬੈਂਗ ਦੇ ਹੋਣ ਤੋਂ ਬਾਅਦ ਟਾਈਮ ਦਾ ਜਿਹੜਾ ਕਨਸੈਪਟ ਹੈ ਉਹ ਸਾਹਮਣੇ ਆਇਆ ਹੈ। ਬਿਗ ਬੈਂਗ ਤੋਂ ਪਹਿਲੇ ਟਾਈਮ ਦਾ ਕੋਈ ਕਨਸੈਪਟ ਨਹੀਂ ਸੀ ਹੈਗਾ। ਅੱਛਾ ਜੀ, ਅਕਾਲ ਮੂਰਤ ਅਜੂਨੀ ਆਪਣਾ ਉਹਦੀ ਕੋਈ ਆਪਣਾ ਉਹ ਅਜੂਨੀ ਦਾ ਮਤਲਬ ਹੈ ਕਿ ਜਿਹਨੂੰ ਕਿਸੇ ਨੇ ਜਾਣਿਆ ਨਾ ਤੇ ਉਹਦੀ ਕੋਈ ਮੂਰਤ ਨਹੀਂ ਹੈ, ਉਹ ਮੂਰਤ ਦੀ ਬੜੀ ਹਸਤੀ ਹੈ। ਸਹਿ ਭੰਗ ਦਾ ਮਤਲਬ ਹੈ ਕਈ ਕੀਤੇ ਗਏ ਨੇ, ਲੇਕਿਨ ਇੱਕ ਮਤਲਬ ਉਹਨਾਂ ਵਿੱਚੋਂ ਸਹਿ ਭੰਗ ਦਾ ਇਹ ਵੀ ਕੀਤਾ ਗਿਆ ਹੈ ਕਿ ਉਹ ਆਪਣੇ ਆਪ ਵਿੱਚ ਹੀ ਰੋਸ਼ਨ ਹੈ, ਉਹ ਆਪਣੇ ਆਪ ਅੰਦਰ ਹੀ ਇੱਕ ਲਾਈਟ ਹੈ। ਗੁਰਪ੍ਰਸਾਦ ਮੈਂ ਬਹੁਤ ਹੀ ਡਿਟੇਲ ਚ ਨਹੀਂ ਜਾ ਰਿਹਾ ਕਿਉਂਕਿ ਫਿਰ ਉਹਦੇ ਲਈ ਵਕਤ ਨਹੀਂ ਬਚੇਗਾ। ਗੁਰਪ੍ਰਸਾਦ ਦਾ ਮਤਲਬ ਕੀਤਾ ਜਾਂਦਾ ਹੈ ਕਿ ਉਹ ਗੁਰੂ ਦਾ ਪ੍ਰਸਾਦ ਹੈ, ਮਤਲਬ ਗੁਰੂ ਨੇ ਉਹ ਪ੍ਰਸ਼ਾਦ ਦੇ ਤੌਰ ਦੇ ਉੱਤੇ ਉਸ ਹਸਤੀ ਨੂੰ ਤੁਹਾਨੂੰ ਦਿੱਤਾ ਹੈ। ਲੇਕਿਨ ਮੈਂ ਇਹਨੂੰ ਨਹੀਂ ਮੰਨਦਾ, ਕਿਉਂਕਿ ਜੇ ਅਸੀਂ ਗੁਰੂ ਇੱਕ ਤੀਜੀ ਜਿਹੜੀ ਹਸਤੀ ਹੈ ਜਾਂ ਇੱਕ ਤੀਜੀ ਆਇਡੈਂਟੀਟੀ ਹੈ ਉਹਨੂੰ ਵਿੱਚ ਲਿਆਈਏ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਜਿਹੜਾ ਸੰਸਾਰੀ ਹਸਤੀ ਤੱਕ ਪਹੁੰਚਣਾ ਹੈ ਉਹ ਕਿਸੇ ਗੁਰੂ ਦੀ ਵਜ੍ਹਾ ਤੋਂ, ਕੋਈ ਗੁਰੂ ਉਹਨੂੰ ਤੁਹਾਨੂੰ ਉੱਥੇ ਪਹੁੰਚਾ ਸਕਦਾ ਹੈ। ਤੇ ਇਹ ਤਸੱਵਰ ਵੀ ਜਿਹੜਾ ਹੈ ਇਹ ਆਇਆ ਹੈ ਆਰਗੇਨਾਈਜ਼ਡ ਮਜ਼ਹਬ ਵਾਲਿਆਂ ਤੋਂ ਕਿ ਤੁਹਾਡੇ ਔਰ ਰੱਬ ਦੇ ਦਰਮਿਆਨ ਪੈਗੰਬਰ ਨੇ ਤੇ ਮੌਲਵੀ ਨੇ ਤੇ ਪੰਡਤ ਨੇ ਜਿਹੜੇ ਤੁਹਾਨੂੰ ਉਹਦੇ ਨਾਲ ਜੋੜਦੇ ਨੇ। ਮੈਂ ਇਹ ਆਪਣੇ ਤੌਰ ਦੇ ਉੱਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਹੈ ਕਿ ਗੁਰੂ ਹੁੰਦਾ, ਗੁਰੂ ਦਾ ਮਤਲਬ ਚਾਨਣ ਵੀ ਹੁੰਦਾ ਹੈ। ਪ੍ਰਸਾਦ ਦਾ ਮਤਲਬ ਨਿਯਮਤ ਹੈ, ਮਤਲਬ ਉਹ ਆਪ ਹੀ ਇੱਕ ਕੀ ਕਹਿਣਾ ਚਾਹੀਦਾ ਹੈ, ਨਿਯਮਤ ਹੈ ਜਿਹੜੀ ਤੁਹਾਨੂੰ ਐਸਾ ਗੁਰੂ ਹੈ ਜਿਹੜਾ ਤੁਹਾਨੂੰ ਨਿਯਮਤ ਦੇ ਤੌਰ ਤੇ ਮਿਲਿਆ ਹੈ। ਇਹ ਮੋਟਾ ਮੈਂ ਕੀਤਾ ਹੈ, ਇਹਦੇ ਤੇ ਜਦੋਂ ਬਾਅਦ ਚ ਗੱਲ ਕਰਾਂਗੇ ਤੇ ਉਹਦੇ ਤੇ ਫਿਰ ਜ਼ਿਆਦਾ ਖੁੱਲ ਕੇ ਗੱਲ ਹੋਵੇਗੀ। ਔਰ ਜ਼ਾਹਰ ਗੱਲ ਹੈ ਤੁਹਾਡੇ ਚੋਂ ਵੀ ਬਹੁਤ ਸਾਰੇ ਦੋਸਤਾਂ ਨੇ ਇਹਨੂੰ ਪੜ੍ਹਿਆ ਹੈ ਤੇ ਤੁਹਾਡੇ ਆਪਣੇ ਮਤਲਬ ਵੀ ਹੋਣਗੇ, ਉਹ ਵੀ ਅਸੀਂ ਸੁਣਾਂਗੇ। ਅੱਛਾ ਜੀ, ਅੱਗੇ ਆ ਗਿਆ ਜੀ ਜਪਣਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਦਾ ਮਤਲਬ ਹੈ ਬਹੁਤ ਹੀ ਫਰੋਮ ਦਾ ਵੈਰੀ ਬਿਗਿਨਿੰਗ ਵੀ ਤੁਸੀਂ ਜਦੋਂ ਅਸੀਂ ਟਾਈਮ ਦੇ ਕਨਸੈਪਟ ਤੋਂ ਨਹੀਂ ਲੈ ਰਹੇ ਤੇ ਇਹ ਕਿ ਜਿੰਨਾ ਵੀ ਅਸੀਂ ਪਿੱਛੇ ਸੋਚ ਸਕਦੇ ਹਾਂ ਉਦੋਂ ਤੋਂ, ਔਰ ਜੁਗਾਦ ਦਾ ਮਤਲਬ ਹੈ ਜੁਗਾਂ ਤੱਕ, ਮੁਖਤਲਿਫ ਜੁਗਾਂ ਦੇ ਵਿੱਚ। ਜੁਗ ਦਾ ਮਤਲਬ ਹੁੰਦਾ ਹੈ ਈਰਾ, ਯਾਨੀ ਆਦ ਸੱਚ ਜੁਗਾਦ ਸੱਚ। ਆਦ ਵਿੱਚ ਵੀ ਸੱਚ ਸੀ ਤੇ ਜੁਗਾਦ ਵਿੱਚ ਵੀ ਸੱਚ ਹੀ ਹੋਵੇਗਾ।
अच्छा हुण इत्थे सच सच दा की सच दा की मतलब है? मतलब वैसे तो तुसीं देखो ते जिहड़ी जदों असीं दुनिया नूं देखने हैं ते उहदे विच ते दोनों पाए जांदियां ने, सच और झूठ। जिहड़ा झूठ है वो ये है कि तुसी किसी एक आइडेंटिटी या तुसी एक रियलिटी जिहड़ी है ਉਹਨੂੰ ਤੁਸੀਂ ਗਲਤ ਤਰੀਕੇ ਨਾਲ ਪੇਸ਼ ਕਰਦੇ ਹੋ, ਜਾਂ ਤੁਸੀਂ ਕਹਿੰਦੇ ਹੋ ਕਿ ਉਹ ਹੈ ਵਾ ਪਰ ਤੁਸੀਂ ਝੂਠ ਬੋਲਦੇ ਹੋ ਤੇ ਕਹਿੰਦੇ ਹੋ ਨਹੀਂ ਹੈਗਾ। ਪਰ ਜਿਹੜੀ ਨਾਨਕ ਜੀ ਇੱਥੇ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਆਦ ਸੱਚ ਜੁਗਾਦ ਸੱਚ, ਔਰ ਸੱਚ ਦਾ ਅਗੇਨ ਮਤਲਬ ਐਗਜ਼ਿਸਟੈਂਸ ਹੈ ਕਿ ਉਹਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਆਦ ਤੋਂ ਲੈ ਕੇ ਜੁਗਾਦ ਤੱਕ ਹੈ। ਤੇ ਜਿਹੜਾ ਹੁਣ ਤੱਕ ਜਿਹੜਾ ਵੇਲਾ ਜੋ ਹੁਣ ਤੱਕ ਜੋ ਕੁਝ ਹੋ ਚੁੱਕਿਆ ਹੈ ਉਹਦੇ ਵਿੱਚ ਵੀ ਸੱਚ ਸੀ, ਉਹਦੇ ਵਿੱਚ ਵੀ ਉਹ ਉਂਝ ਹੀ ਐਗਜ਼ਿਸਟ ਕਰਦਾ ਸੀ ਤੇ ਹੋਸੀ ਵੀ ਸੱਚ ਤੇ ਹੋਣਾ ਵੀ ਸੱਚ ਹੈ। ਮਤਲਬ ਝੂਠ ਜਿਹੜਾ ਹੈ ਉਹ ਹੋ ਹੀ ਨਹੀਂ ਸਕਦਾ। संसारी हस्ती दा तस्वर ऐसा, इमेज ऐसा या उदी हस्ती ऐसी है कि वो दे ना वो झूठ हो ही नहीं सकती। ਇਹਦਾ मतलब है कि ये कोई ऐसा कानून असूल हस्ती है ਜਿਹਦੇ के ना होने की पॉसिबिलिटी ही नहीं है। अच्छा जी, अगे मैं चलना है, पहली पौड़ी च मैं चलिया है। मैं चाहना असी गल भी करिए इस वास्ते मैं हाँ जी, पहली पौड़ी। सोचे सोच ना हो गई जे सोचे लखवार। ਉਹ ਲੈਂਡ ਰਹਿ ਗਈ ਹੈ ਜੀ ਕਿ ਨਾਨਕ ਹੋਸੀ ਵੀ ਸੱਚ। मैं क्या ना कि भी मैं क्या कि होवेगा रहेगा भी साची। सोचे सोच ना हो गई जे सोची लखवार। चुप्पे चुप ना हो गई जे लाए रहा लिवतार। भुखिया भुख ना उतरी जे बन्ना परिया भार। सहस सियाणपा लख होवत एक न चले नाल। किव सचियारा होइए किव कूड़े त्रुटे पाल। हुक्म रजाई चलना नानक लिखिया नाल। ये पहली पौड़ी है। सोचे सोच ना हो गई। आम ਜਿਹੜਾ ਆਮ ਫੌਰੀ ਤੌਰ ਦੇ ਉੱਤੇ ਜਿਹੜਾ ਤੁਹਾਡੇ ਜ਼ਿਹਨ ਚ ਆਉਂਦਾ ਹੈ ਉਹ ਤੇ ਇਹੋ ਹੀ ਹੁੰਦਾ ਨਾ ਜੀ ਕਿ ਤੁਹਾਡੀ ਉਹ ਸੋਚ ਵਿੱਚ ਵੀ ਨਹੀਂ ਆ ਸਕਦਾ। ਯਾਨੀ ਜਿਹੜੀ ਸੰਸਾਰੀ ਹਸਤੀ ਹੈ ਉਹ ਤੁਹਾਡੀ ਸੋਚ ਤੋਂ ਬਹੁਤ ਵੱਡੀ ਹੈ। ਤੁਹਾਡੀ ਸੋਚ ਵਿੱਚ ਉਹ ਨਹੀਂ ਆ ਸਕਦੀ। लेकिन तुसी ये वेखो कि ये जिहड़ी डिस्कशन है सोचे सोच ना हो गई, इहदी भी एक तारीख हैगी है।
ਜਿਹੜੀ 15ਵੀਂ 14ਵੀਂ 15ਵੀਂ ਮੈਂ ਯੂਰਪ ਦੀ ਫਲਸਫੇ ਦੀ ਮਿਸਾਲਾਂ ਇਸ ਲਈ ਦਿੰਦਾ ਹੈ ਕਿ ਸਾਡੇ ਕੋਲ ਰਿਟਨ ਜਿਹੜੇ ਡਾਕੂਮੈਂਟੇਸ਼ਨ ਹੈ ਉਹ ਉਹਨਾਂ ਦੀ ਹੈਗੀ ਹੈ, ਉਹ ਕਿਸੇ ਦੀ ਹੈ ਨਹੀਂ ਕਿ ਅਸੀਂ ਮਿਸਾਲ ਦੇ ਸਕੀਏ। ਸੋਚੇ ਸੋਚ ਨਾ ਹੋ ਗਈ, ਮਤਲਬ ਜਿਹੜੀ 15ਵੀਂ ਸਦੀ ਤੱਕ ਜਿਹੜੀ 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 ਸੰਸਾਰੀ ਹਸਤੀ ਹੈ ਉਹਨੂੰ ਮੰਨ ਕੇ ਤੇ ਫਿਰ ਉਹਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਜਾਂਦੀਆਂ ਸਨ। ਯਾਨੀ ਪਹਿਲਾਂ ਤੁਸੀਂ ਮੰਨ ਲਿਆ ਕਿ ਉਹ ਹੈਗਾ ਤੇ ਫਿਰ ਤੁਸੀਂ ਦਲੀਲਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਉਹ ਕਿਉਂ ਹੈਗਾ ਜੀ, ਉਹ ਜੇ ਨਾ ਹੋਵੇ ਤੇ ਫਿਰ ਇਹ ਹੋਵੇ, ਜੇ ਨਾ ਹੋਵੇ ਤੇ ਫਿਰ ਇਹ ਹੋਵੇ। ਇਹਨੂੰ ਇਹ ਜਿਹੜਾ ਪੀਰੀਅਡ ਹੈ ਇਹਨੂੰ ਕਹਿੰਦੇ ਨੇ ਸਕਾਲਿਸਟਿਸਿਜ਼ਮ, ਜਿਹਨੂੰ ਜਿਹਦਾ ਉਰਦੂ ਚ ਤਰਜਮਾ ਹੈਗਾ ਇਲਮੁਲ ਕਲਾਮ, ਕਿ ਤੁਸੀਂ ਉਸ ਹਸਤੀ ਨੂੰ ਪਹਿਲੇ ਮੰਨ ਲੈਂਦੇ ਹੋ ਤੇ ਫਿਰ ਲਾਜਿਕ ਬਣਾਉਂਦੇ ਹੋ ਉਸ ਦੇ ਹੋਣ ਦੀ। ਤੇ ਜਿਹੜੀ ਅਗਲਾ ਪੀਰੀਅਡ 15ਵੀਂ ਸਦੀ ਤੋਂ ਜਿਹੜਾ ਯੂਰਪ ਦੇ ਵਿੱਚ ਆਇਆ, ਉਹਦੇ ਵਿੱਚ ਜਿਹੜੇ ਨੇ ਉਹ ਰੈਸ਼ਨਲਿਸਟ ਜਿਹੜੇ ਸਨ, ਉਹਨਾਂ ਨੇ ਖੁਦਾ ਨੂੰ ਯਾਨੀ ਜਾਂ ਸੰਸਾਰੀ ਹਸਤੀ ਨੂੰ ਉਹਨਾਂ ਨੇ ਬਿਲਕੁਲ ਨਵੇਂ ਤਰੀਕੇ ਦੇ ਨਾਲ ਇੰਟਰਪ੍ਰੈਟ ਕੀਤਾ। ਮਤਲਬ ਉਹਨਾਂ ਨੇ ਇਹ ਨਹੀਂ ਕੀਤਾ ਕਿ ਉਹ ਹੈਗਾ ਤੇ ਹੁਣ ਉਹਦੇ ਹੋਣ ਦੀਆਂ ਦਲੀਲਾਂ ਦੀਏ, ਬਲਕਿ ਉਹਨਾਂ ਨੇ ਮੰਤਕ ਰਾਹੀਂ ਦੱਸਿਆ ਕਿ ਉਹਦਾ ਹੋਣਾ ਕਿਉਂ ਜ਼ਰੂਰੀ ਹੈ। ਜੇ ਮੰਤਕੀ ਤੌਰ ਤੇ ਸੋਚਿਆ ਜਾਵੇ ਤੇ ਇੱਕ ਐਸੀ ਹਸਤੀ ਦਾ ਹੋਣਾ ਕਿਉਂ ਜ਼ਰੂਰੀ ਹੈ। ਇਹਦੇ ਵਿੱਚ ਡੇਕਾਰਟ ਤੇ ਸਪੀਨੋਜ਼ਾ ਤੇ ਹੈਗਲ ਤਿੰਨੋਂ ਜਿਹੜੇ ਨੇ ਉਹ ਇਹਦੇ ਵਿੱਚ ਹੁੰਦੇ ਨੇ। ਸਪੀਨੋਜ਼ਾ ਜਿਹੜਾ ਹੈ ਉਹਨੇ ਤੇ ਜਿਓਮੈਟਰੀ ਦੇ ਅਸੂਲ ਵਰਤ ਕੇ ਤੇ ਸਾਬਤ ਕੀਤਾ ਸੰਸਾਰੀ ਹਸਤੀ ਨੂੰ ਜਿਓਮੈਟਰੀ ਦੇ ਅਸੂਲਾਂ ਦੇ ਨਾਲ। ਅੱਛਾ, ਲੇਕਿਨ ਇਹ ਗੁਰੂ ਨਾਨਕ ਜੀ ਜਿਹੜੇ ਨੇ ਉਹ ਵੀ ਉਹ ਅਸਲ ਦੇ ਵਿੱਚ ਇਹੋ ਹੀ ਇਸ ਗੱਲ ਦੇ ਉੱਤੇ ਕਹਿ ਰਹੇ ਨੇ ਕਿ ਸੋਚੇ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਕਿ ਤੁਸੀਂ ਕਿੰਨੀਆਂ ਵੀ ਮੰਤਕਾਂ ਬਣਾ ਲਓ, ਕਿੰਨੇ ਵੀ ਤਰਕ ਕਰ ਲਓ, ਕਿੰਨੀਆਂ ਵੀ ਲਾਜਿਕਸ ਕਰ ਲਓ, ਤੁਸੀਂ ਉਹਨੂੰ ਤੁਸੀਂ ਸਾਬਤ ਨਹੀਂ ਕਰ ਸਕਦੇ ਜਾਂ ਉਹਦੀ ਤੁਸੀਂ ਆਰਟੀਕੂਲੇਸ਼ਨ ਨਹੀਂ ਕਰ ਸਕਦੇ। ਇੱਕ ਤੇ ਮਤਲਬ ਸੋਚਣ ਦਾ ਇਹ ਹੈ, ਸੋਚੀ ਸੋਚ ਨਾ ਹੋ ਗਈ ਤਾਂ। ਅੱਛਾ, ਦੂਜਾ ਜਿਹੜਾ ਸੋਚੀ ਸੋਚ ਨਾ ਹੋ ਗਈ ਉਹ ਦਾ ਇੱਕ ਹੋਰ ਫਿਲੋਸੋਫੀਕਲ ਮਤਲਬ ਵੀ ਹੋ ਸਕਦਾ ਹੈ ਕਿ ਦੋ ਤਰ੍ਹਾਂ ਦੇ ਆਮ ਤੌਰ ਤੇ ਸਕੂਲ ਜਿਹੜੇ ਨੇ ਉਹ ਸਾਡੇ ਸਾਹਮਣੇ ਹੁਣ ਤੱਕ ਆਏ ਨੇ। ਇੱਕ ਤੇ ਉਹ ਹੈ ਕਿ ਜਿਹੜੇ ਕਹਿੰਦੇ ਸਨ ਕਿ ਜੀ ਜਿਹੜੀ ਸੁਰਤ ਹੈ, ਸੋਚਣ ਦੀ ਜਿਹੜੀ ਤਾਕਤ ਹੈ, ਇਹ ਬੰਦੇ ਵਿੱਚ ਜਮਾਂਦਰੂ ਹੁੰਦੀ ਹੈ, ਬੰਦੇ ਦੇ ਨਾਲ ਪੈਦਾ ਹੁੰਦੀ ਹੈ ਔਰ ਉਹ ਤਜਰਬਿਆਂ ਨਾਲ ਨਹੀਂ ਹੁੰਦੀ। ਮਿਸਾਲ ਉਹਦੀ ਮਿਸਾਲ ਸੁਕਰਾਤ ਨੇ ਇਹ ਦਿੱਤੀ ਅਫਲਾਤੂਨ ਨੂੰ ਸਮਝਾਉਣ ਲਈ। ਉਹਨੇ ਇੱਕ ਗੁਲਾਮ ਮੁੰਡੇ ਨੂੰ ਸੱਦਿਆ ਤੇ ਉਹਨੂੰ ਇੱਕ ਜਿਓਮੈਟਰੀ ਦਾ ਫਾਰਮੂਲਾ ਸਮਝਾਇਆ ਤੇ ਫਿਰ ਉਹਨੂੰ ਸਮਝਾ ਕੇ ਤੇ ਫਿਰ ਉਹਨੂੰ ਕੁਐਸਚਨਿੰਗ ਕੀਤੀ ਗਈ ਉਸ ਗੁਲਾਮ ਮੁੰਡੇ ਨੂੰ, ਜਿਹੜਾ ਕਿ ਅਨਪੜ੍ਹ ਬਿਲਕੁਲ ਸੀ, ਜਿਹਨੂੰ ਕੋਈ ਪਤਾ ਨਹੀਂ ਸੀ ਹੈਗਾ ਇਲਮ ਦਾ। ਤੇ ਉਹਨੇ ਜਿਓਮੈਟਰੀ ਦੇ ਜਿਹੜਾ ਉਹਨੂੰ ਸਮਝਾਇਆ ਗਿਆ ਫਾਰਮੂਲਾ ਉਹਦੇ ਬਾਰੇ ਚ ਉਹਨੇ ਸਹੀ ਜਵਾਬ ਦਿੱਤੇ। ਤੇ ਸੁਕਰਾਤ ਨੇ ਇਸ ਨੂੰ
ਅਫਲਾਤੂਨ ਨੂੰ ਇਹ ਕਿਹਾ ਕਿ ਜੇ ਇਹਦੇ ਵਿੱਚ ਜਮਾਂਦਰੂ ਜਾਂ ਇਨੇਟ ਸੋਚਣ ਦੀ ਤਾਕਤ ਨਾ ਹੁੰਦੀ, ਇਹ ਅਨਪੜ੍ਹ ਮੁੰਡਾ ਜਿਓਮੈਟਰੀ ਦੇ ਅਸੂਲ ਨਹੀਂ ਸੀ ਸਮਝ ਸਕਦਾ। ਸੋ ਇਸੇ ਨੂੰ ਅੱਗੇ ਜਾ ਕੇ ਜਿਹੜਾ ਕਾਂਟ ਵਗੈਰਾ ਹੈ ਉਹ ਇਹ ਪ੍ਰਾਇਰੀ ਕਹਿੰਦੇ ਨੇ ਕਿ ਇਹ ਤੇ ਬੰਦੇ ਦੇ ਨਾਲ ਸੋਚ ਜਿਹੜੀ ਹੈ ਬੰਦੇ ਦੇ ਜੰਮਣ ਦੇ ਨਾਲ ਹੀ ਜੰਮ ਪੈਂਦੀ ਹੈ, ਔਰ ਉਹਦਾ ਕੋਈ ਬਾਹਰ ਦੀਆਂ ਚੀਜ਼ਾਂ ਨਾਲ ਐਕਸਪੀਰੀਅੰਸ ਦੇ ਨਾਲ ਉਹਦਾ ਕੋਈ ਤਲਕ ਨਹੀਂ ਹੁੰਦਾ। ਲੇਕਿਨ ਇਹ ਹੈ ਕਿ ਜਿਹੜਾ ਦੂਸਰਾ ਸਕੂਲ ਹੈ ਮਟੀਰੀਅਲਿਸਟਾਂ ਦਾ, ਉਹ ਇਹ ਕਹਿੰਦਾ ਹੈ ਕਿ ਜਿਹੜੀ ਸੋਚ ਹੈ ਉਹ ਆਪਣੇ ਆਪ ਵਿੱਚ ਪੈਦਾ ਨਹੀਂ ਹੁੰਦੀ, ਬਲਕਿ ਉਹ ਮੁਖਤਲਿਫ ਸ਼ੈਵਾਂ ਦੇ ਤਜਰਬੇ, ਆਬਜੈਕਟਸ ਦੇ ਤਜਰਬੇ ਜਿਹੜੇ ਨੇ ਜਿਨ੍ਹਾਂ ਦੇ ਨਾਲ ਉਹਦਾ ਵਾਹ ਪੈਂਦਾ ਹੈ ਦੁਨੀਆ 'ਚ, ਉਹਨਾਂ ਦੇ ਨਾਲ ਵਰਤਨ ਨਾਲ, ਉਹਨਾਂ ਦੀ ਆਬਜ਼ਰਵੇਸ਼ਨ ਦੇ ਨਾਲ ਉਹਦੀ ਸੋਚ ਬਣਦੀ ਹੈ। ਸੋ ਸੋਚ ਆਪ ਹੀ ਆਪਣੇ ਆਪ ਵਿੱਚ ਨਹੀਂ ਬਣਦੀ, ਬਲਕਿ ਸੋਚ ਨੂੰ ਬਣਾਉਣ ਲਈ ਪੂਰਾ ਸੰਸਾਰ ਦੀਆਂ ਚੀਜ਼ਾਂ ਤੁਹਾਡੇ ਆਲੇ ਦੁਆਲੇ ਜਿਹੜੀਆਂ ਹੈ ਨੇ ਉਹ ਹੋਣ ਤਾਂ ਤੁਹਾਡੀ ਸੋਚ ਬਣ ਸਕਦੀ ਹੈ। ਸੋ ਇਹਦੇ ਦੋ ਤਰ੍ਹਾਂ ਦੇ ਮਤਲਬ ਅਸੀਂ ਕੱਢ ਸਕਦੇ ਹਾਂ। ਇੱਕ ਤੇ ਕਿ ਜਿਹੜੇ ਵੀ ਰੈਸ਼ਨਲਿਸਟ ਸਕੂਲ ਨੇ ਉਹਨਾਂ ਦੀ ਨਿਗੇਸ਼ਨ ਕੀਤੀ ਗਈ ਹੈ ਇੱਥੇ ਗੁਰੂ ਨਾਨਕ ਜੀ ਦੀ ਇਸ ਮਿਸਰੇ ਵਿੱਚ, ਕਿ ਜਿਹੜੀ ਲੌਜਿਕ ਹੈ, ਸਿਰਫ ਲੌਜਿਕ ਜਿਹੜੀ ਹੈ ਉਹਦੇ ਥਰੂ ਉਹਨੂੰ ਸਮਝਿਆ ਜਾਂ ਉਹਨੂੰ ਸਾਬਤ ਨਹੀਂ ਕੀਤਾ ਜਾ ਸਕਦਾ, ਭਾਵੇਂ ਜਿੰਨੇ ਮਰਜ਼ੀ। ਇਹ ਹੁਣ ਪੂਰੀ ਜਿਹੜੀ ਇੱਕ ਫਲਸਫੀ ਮੰਤਕੀ ਜਿਹੜਾ ਤਬਕੇ ਨੇ ਉਹਨਾਂ ਨੂੰ ਟੋਕ ਮਾਰ ਰਹੇ ਨੇ ਬਾਬਾ ਗੁਰੂ ਨਾਨਕ ਜੀ। ਦੂਜੀ ਲਾਈਨ ਹੈ, ਦੂਜਾ ਮਿਸਰਾ ਹੈ, ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਹੁਣ ਇਹ ਜਿਹੜੀ ਲਾਈਨ ਹੈ ਇਹ ਇੱਕ ਹੁਣ ਜਿਹੜੇ ਸੂਝਵਾਨਾਂ ਦਾ ਇੱਕ ਦੂਸਰੀ ਧਿਰ ਹੈ ਉਹਦੀ ਗੱਲ ਹੋ ਰਹੀ ਹੈ, ਜਿਹਨੂੰ ਅਸੀਂ ਜੋਗ ਜਾਂ ਜੋਗ ਵਾਲੇ ਜਾਂ ਬੁੱਧ ਮਤ ਜਾਂ ਦੂਸਰਿਆਂ ਨੂੰ ਇਹਦੇ ਵਿੱਚ ਭਗਤੀ ਮੂਵਮੈਂਟ, ਹਾਂ, ਜਿਹੜੇ ਬਾਕੀ ਮੂਵਮੈਂਟਸ ਨੇ ਜਿਹੜੇ ਇਹ ਸਮਝਦੇ ਨੇ ਕਿ ਜਿਹੜਾ ਸਰਟਨ ਫਿਜ਼ੀਕਲ ਐਕਸਰਸਾਈਜ਼ਸ ਨੇ ਉਹਨਾਂ ਦੇ ਕਰਨ ਦੇ ਨਾਲ ਤੁਹਾਡੇ ਅੰਦਰ ਜਿਹੜਾ ਰੌਲਾ ਹੈ ਦੁਨੀਆ ਦਾ ਉਹ ਮੁੱਕ ਸਕਦਾ ਹੈ। ਮਤਲਬ ਜੋਗੀ ਜਿਹੜੇ ਨੇ ਉਹਨਾਂ ਨੇ ਆਪਣੀਆਂ ਜੋਗ ਵਗੈਰਾ ਦੀਆਂ ਐਕਸਰਸਾਈਜ਼ਸ ਰੱਖੀਆਂ ਨੇ। ਅਗਰ ਵੈਸੇ ਤੇ ਬੁੱਧ ਮਤ ਵਾਲੇ ਸੰਸਾਰੀ ਹਸਤੀ ਨੂੰ ਨਹੀਂ ਮੰਨਦੇ, ਪਰ ਉਹ ਵੀ ਇਹ ਗੱਲ ਤੇ ਕਹਿੰਦੇ ਨੇ ਕਿ ਜੇ ਤੁਸੀਂ ਸਰਟਨ ਐਕਸਰਸਾਈਜ਼ਸ ਕਰੋ ਤੇ ਤੁਸੀਂ ਇਸ ਦੁਨੀਆ ਦੇ ਦੁੱਖ ਤੋਂ ਨਿਕਲ ਸਕਦੇ ਹੋ। ਸੋ ਚੁੱਪੇ ਚੁੱਪ ਨਾ ਹੋਵੇ ਕਿ ਜੇ ਤੁਸੀਂ ਚੁੱਪ ਦਾ ਰੋਜ਼ਾ ਰੱਖ ਲਓ, ਤੁਸੀਂ ਇਹ ਐਕਸਰਸਾਈਜ਼ ਕਰੋ ਕਿ ਤੁਸੀਂ ਚੁੱਪ ਦਾ ਰੋਜ਼ਾ ਰੱਖ ਲਿਆ, ਜਿਵੇਂ ਕਿ ਜੋਗ ਤੇ ਬਾਕੀਆਂ 'ਚ ਕਰਦੇ ਨੇ, ਤੇ ਉਹਦੇ ਨਾਲ ਚੁੱਪ ਨਹੀਂ ਹੁੰਦੀ, ਉਹਦੇ ਨਾਲ ਤੁਹਾਡੇ ਅੰਦਰ ਦਾ ਔਰ ਇਸ ਜਹਾਨ ਦਾ ਰੌਲਾ ਨਹੀਂ ਮੁੱਕਦਾ, ਉਹ ਆਪਣੇ ਥਾਂ ਤੇ ਚੱਲਦਾ ਰਹਿੰਦਾ ਹੈ। ਸੋ ਇਹ ਧਿਰ ਜਿਹੜੀ ਹੈ ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਲਿਵਤਾਰ ਦਾ ਮਤਲਬ ਹੈ ਇੱਕ ਤਾਰ ਮੁਸਲਸਲ ਜਿਹੜਾ ਉਹ ਧਿਆਨ ਲਾਉਣਾ, ਭਾਵੇਂ ਉਹ ਚੁੱਪ ਕਰਕੇ ਇੱਕ ਸਾਰ ਇੱਕ ਤਾਰ ਉਹ ਧਿਆਨ ਲਾਈ ਵੀ ਰੱਖੇ,
ਤਾਂ ਵੀ ਚੁੱਪ ਨਹੀਂ ਹੋਣੀ। ਅੰਦਰ ਦੇ ਬਾਹਰ ਦੇ ਰੌਲੇ ਜਿਹੜੇ ਨੇ ਉਹ ਉਂਝ ਹੀ ਰਹਿਣੇ ਨੇ। ਸੋ ਇਹ ਦੂਜੀ ਧਿਰ ਹੈ ਸੂਝਵਾਨਾਂ ਦੀ। ਪਹਿਲੀ ਧਿਰ ਫਿਲਾਸਫੀਆਂ ਦੀ, ਦੂਜੀ ਧਿਰ ਜਿਹੜੀ ਹੈ ਉਹ ਯੋਗ ਔਰ ਸਪਿਰਚੁਅਲਿਸਟ ਜਿਹੜੇ ਨੇ ਉਹ ਉਹਨਾਂ ਦੀ ਵੱਲ ਇਸ਼ਾਰਾ ਹੈ। ਤੀਸਰੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਭਰਿਆ ਭਾਰ। ਜਿਹੜੇ ਹੋਰ ਕਈ ਨੇ ਉਹ ਰੱਬ ਦੀ ਜਾਂ ਸੰਸਾਰੀ ਹਸਤੀ ਨੂੰ ਇਸ ਲਈ ਮੰਨਦੇ ਨੇ ਕਿ ਉਹਨਾਂ ਦੇ ਖਿਆਲ ਵਿੱਚ ਉਹ ਹੀ ਜਿਹੜੀਆਂ ਛਾਵਾਂ ਨੇ ਜਾਂ ਰਿਜ਼ਕ ਹੈ ਜਾਂ ਜੋ ਵੀ ਤੁਹਾਡੀ ਲੋੜ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਉਹ ਹੀ ਦਿੰਦਾ ਹੈ। ਤੇ ਉਹਨਾਂ ਦੀ ਜਿਹੜੀ ਭੁੱਖ ਹੈ, ਭੁੱਖ ਦਾ ਮਤਲਬ ਗਰੀਡ ਵੀ ਹੈ, ਲਾਲਚ ਵੀ ਹੈ। ਮਤਲਬ ਜਿਹੜੇ ਉਸ ਵਜ੍ਹਾ ਤੋਂ ਉਹਨੂੰ ਮੰਨਦੇ ਨੇ, ਜੇ ਉਹ ਵਾਕਈ ਉਹ ਸਹੀ ਹੋਣ ਤੇ ਫਿਰ ਜਦੋਂ ਉਹਨਾਂ ਦੀ ਭੁੱਖ ਜਿਹੜੀ ਲੱਥ ਜਾਵੇ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਮੰਨਣ ਦੀ ਕੋਈ ਵਜ੍ਹਾ ਨਹੀਂ ਰਹਿੰਦੀ। ਅੱਛਾ, ਇਹਦੇ ਪਿੱਛੇ ਇੱਕ ਟ੍ਰੈਡੀਸ਼ਨ ਹੈ ਜਿਹਨੂੰ ਆਪਣਾ ਧਿਆਨ ਵਿੱਚ ਰੱਖਿਓ। ਉਹ ਇਹ ਹੈ ਕਿ ਹਿੰਦੂ ਮਤ ਦੇ ਵਿੱਚ ਯੱਜ ਕਰਵਾਇਆ ਜਾਂਦਾ ਸੀ। ਯੱਜ ਕਰਵਾਉਣ ਦਾ ਮਤਲਬ ਸੀ ਕਿ ਕੁਰਬਾਨੀ ਦੇਣੀ ਔਰ ਉਹਦੇ ਉੱਤੇ ਜਿਹੜੇ ਨੇ ਉਹ ਇਬਾਦਤ ਕਰਨੀ ਜਿਹੜੀ ਹੈ ਉਹ ਕੀਤੀ ਜਾਂਦੀ ਸੀ ਮੁਖਤਲਿਫ ਛਾਵਾਂ ਦੀ ਤਲਬ ਲਈ, ਮੁਖਤਲਿਫ ਛਾਵਾਂ ਦੇ ਹਾਸਲ ਕਰਨ ਲਈ। ਉਹ ਯੱਜ ਜਿਹੜਾ ਹੈ ਉਹ ਬਾਰਿਸ਼ ਲਈ ਵੀ ਹੋ ਸਕਦਾ ਹੈ, ਉਹ ਮੱਝਾਂ ਗਾਵਾਂ ਦੇ ਵਾਧੇ ਲਈ ਵੀ ਹੋ ਸਕਦਾ ਹੈ, ਉਹ ਔਲਾਦ ਪੈਦਾ ਕਰਨ ਲਈ ਵੀ ਹੋ ਸਕਦਾ ਹੈ। ਤੇ ਜਿਹੜੇ ਆਰੀਆਵਾਂ ਦਾ ਸਮਾਜ ਸੀ ਉਹਦੇ ਵਿੱਚ ਸ਼ੁਰੂ ਦੇ ਵਿੱਚ ਤੇ ਯੱਜ ਜਿਹੜਾ ਉਹ ਘਰ ਦਾ ਕੋਈ ਵਟਕਾ ਆਪ ਹੀ ਬਜ਼ੁਰਗ ਆਪ ਹੀ ਯੱਜ ਕਰਵਾਉਂਦਾ ਸੀ। ਲੇਕਿਨ ਫਿਰ ਬਾਅਦ ਦੇ ਵਿੱਚ ਜਦੋਂ ਤਬਕੇ ਪੈਦਾ ਹੋ ਗਏ ਤੇ ਯੱਜ ਜਿਹੜਾ ਹੈ ਉਹ ਸਪੈਸ਼ਲਿਸਟ ਜਿਹੜੇ ਸਨ ਉਹਨਾਂ ਨੂੰ ਦੇ ਦਿੱਤਾ ਗਿਆ। ਯਾਨੀ ਜਿਵੇਂ ਮਸਲਨ ਪੰਜਾਬ ਦੇ ਵਿੱਚ ਯੱਜ ਕਰਨ ਵਾਲੇ ਬਹੁਤੇ ਜਿਹੜੇ ਸਨ ਉਹ ਗਾਉਣ ਵਾਲੇ ਮਰਾਸੀ ਸਨ ਜਿਹੜੇ ਕਿ ਯੱਜ ਕਰਾਉਂਦੇ ਸਨ। ਇਸ ਗੱਲ ਉੱਤੇ ਗੰਗਾ ਜਮਨਾ ਦੇ ਜਿਹੜੇ ਹਿੰਦੂ ਸਨ ਉਹਨਾਂ ਨੂੰ ਬਹੁਤ ਗਰਮੀ ਚੜ੍ਹਦੀ ਸੀ ਕਿ ਜੀ ਇਹ ਪੰਜਾਬ ਵਾਲੇ ਜਿਹੜੇ ਨੇ ਇਹਨਾਂ ਨੂੰ ਇਹ ਮਰਾਸੀਆਂ ਕੋਲੋਂ ਯੱਜ ਕਰਵਾਉਂਦੇ ਨੇ, ਜਿਹੜਾ ਕਿ ਦਰੁਸਤ ਨਹੀਂ ਹੈਗਾ। ਤੇ ਉਹਦਾ ਮਤਲਬ ਵੀ ਇਹ ਸੀ ਕਿ ਉਸ ਯੱਜ ਕਰਨ ਦਾ ਮਤਲਬ ਵੀ ਜਿਹੜੀ ਮਟੀਰੀਅਲ ਪ੍ਰੋਸਪੈਰਿਟੀ ਹੈ ਉਹ ਹਾਸਿਲ ਕਰਨਾ ਸੀ। ਸੋ ਇੱਥੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਜੇ ਭੁੱਖ ਦੀ ਵਜ੍ਹਾ ਤੋਂ ਤੁਸੀਂ ਉਹ ਸੰਸਾਰੀ ਹਸਤੀ ਵੱਲ ਜਾ ਰਹੇ ਸੋ ਤੇ ਫਿਰ ਭੁੱਖ ਜਿਹੜੀ ਹੈ ਉਹ ਤੇ ਐਸੀ ਹੈ ਕਿ ਜਿੰਨੀ ਬਹੁਤਾ ਤੁਹਾਡੇ ਕੋਲ ਆਈ ਜਾਂਦਾ ਤੁਹਾਡੀ ਭੁੱਖ ਓਨੀ ਵੱਧਦੀ ਜਾਂਦੀ ਹੈ। ਭੁੱਖਿਆਂ ਭੁੱਖ ਨਾ ਉਤਰੀ, ਜਿਹੜੇ ਭੁੱਖੇ ਸਨ ਉਹਨਾਂ ਦੀ ਕਦੀ ਵੀ ਭੁੱਖ ਨਹੀਂ ਮੁੱਕੀ ਜੇ ਬੰਨਾ ਭਰਿਆ ਭਾਰ। ਅੱਛਾ, ਸਾਹਿਬ ਸਿੰਘ ਹੁਣੀ ਭਰਿਆ ਦਾ ਮਤਲਬ ਲੈਂਦੇ ਨੇ ਲੋਕ, ਸੰਸਕ੍ਰਿਤ ਤੋਂ ਉਹਨਾਂ ਨੇ ਇਹ ਮਤਲਬ ਕੱਢਿਆ ਹੈ। ਤੇ ਇਹਦਾ ਮਤਲਬ ਹੈ ਕਿ ਜੇ ਕਿਸੇ ਕੋਲ ਉਨੀ ਦੌਲਤ ਆ ਜਾਵੇ, ਇੰਨਾ ਸਮਾਨ ਇਕੱਠਾ ਹੋ ਜਾਵੇ ਜਿੰਨਾ ਸਾਰੀ ਦੁਨੀਆ ਕੋਲ ਹੈ, ਤੇ ਫਿਰ ਵੀ ਉਹਨਾਂ ਨੇ ਨਹੀਂ ਮੰਨਣਾ। ਲੇਕਿਨ ਮੇਰਾ ਆਪਣਾ ਖਿਆਲ ਇਹ ਹੈ ਕਿ ਬੰਨਾ ਭਰਿਆ ਭਾਰ ਦਾ ਮਤਲਬ ਹੈ ਕਿ ਤੁਸੀਂ ਬੰਨ ਲਿਆ ਹੈ ਕਿਸੇ ਗਠੜੀ ਦੇ ਵਿੱਚ ਇੱਕ ਭਾਰ, ਜਿੰਨੀ ਮਰਜ਼ੀ ਵੱਡੀ ਗਠੜੀ ਤੁਸੀਂ ਬਣਾ ਲਓ। ਔਰ ਭਰਿਆ ਜਿਹੜਾ ਇੱਥੇ ਮੈਨੂੰ ਥੋੜਾ ਸ਼ੱਕ ਪੈਂਦਾ ਹੈ ਕਿ ਇਹ ਪਰਨਾ ਦਾ ਜਿਹੜਾ ਪੰਜਾਬੀ ਚ ਲਫ਼ਜ਼ ਹੈ ਉਹਦੇ ਨਾਲ ਇਹਦਾ ਤਾਲੁਕ ਹੈ।
ਪਰਨਾ ਹੁੰਦਾ ਹੈ ਜਿਹੜਾ ਤੁਸੀਂ ਇੱਕ ਚਾਦਰ ਜਿਹੀ ਮੋਢੇ ਤੇ ਰੱਖ ਲੈਂਦੇ ਹੋ ਤੇ ਉਹਦੇ ਮਲਟੀਪਰਪਸ ਹੁੰਦੇ ਨੇ। ਆਮ ਤੌਰ ਤੇ ਜੇ ਤੁਸੀਂ ਕੋਈ ਸ਼ੈ ਬਾਹਰੋਂ ਲੈ ਕੇ ਆਉਣੀ ਹੈ ਤੇ ਤੁਸੀਂ ਉਹਦੇ ਚ ਬੰਨ ਕੇ ਤੇ ਤੁਸੀਂ ਮੋਢੇ ਤੇ ਲਟਕਾ ਕੇ ਲੈ ਆਉਂਦੇ ਹੋ। ਤੇ ਉਹ ਜਿੰਨਾ ਮਰਜ਼ੀ ਵੀ ਤੁਸੀਂ ਭਰ ਲਓ, ਜਿੰਨਾ ਮਰਜ਼ੀ ਉਹਨੂੰ ਠੋਕ ਠੋਕ ਕੇ ਵੀ ਭਰ ਲਓ, ਤੇ ਫੇਰ ਵੀ ਭੁੱਖ ਨਹੀਂ ਜਾਂਦੀ, ਭੁੱਖ ਵੱਧਦੀ ਜਾਂਦੀ ਹੈ। ਸਹਿਸ ਸਿਆਣਪਾਂ ਲੱਖ ਹੋਵਤ। ਸਹਿਸ ਦਾ ਮਤਲਬ ਸੈਂਕੜਿਆਂ, ਹੰਡਰਡਸ। ਸਿਆਣਪ ਦਾ ਮਤਲਬ ਹੈ ਅਕਲ, ਸਮਝ, ਸੂਝ। ਸਹਿਸ ਸਿਆਣਪਾਂ ਲੱਖ ਹੋਵਤ। ਜਿੰਨੀਆਂ ਮਰਜ਼ੀ ਤੁਹਾਡੇ ਕੋਲ ਜਿਹੜੀ ਹੈ ਉਹ ਚਲਾਕੀਆਂ, ਚਤਰਾਈਆਂ, ਅਕਲ ਦੀਆਂ ਅਕਲ ਦੇ ਹਥਿਆਰ ਹੋਣ, ਇੱਕ ਨਾ ਚੱਲੇ ਨਾਲ। ਇੱਕ ਵੀ ਜਿਹੜੀ ਹੈ ਉਹ ਤੁਹਾਨੂੰ ਅੱਗੇ ਲੈ ਕੇ ਨਹੀਂ ਜਾ ਸਕਦੀ। ਇਹ ਵੀ ਮਤਲਬ ਹੋ ਸਕਦਾ ਹੈ। ਵੈਸੇ ਇਹ ਜਿਹੜਾ ਇੱਕ ਨਾ ਚੱਲੇ ਨਾਲ ਦਾ ਜਿਹੜਾ ਪੰਜਾਬੀ ਬਾਕੀ ਡਿਕਸ਼ਨ ਦੇ ਵਿੱਚ ਜਿਹੜਾ ਇਹ ਮਰਨ ਦੇ ਬਾਰੇ ਚ ਮਰਨ ਦੇ ਨਾਲ ਇਹਦਾ ਤਲਕ ਜੋੜਿਆ ਜਾਂਦਾ ਹੈ। ਤੇ ਮਤਲਬ ਜੋ ਕੁਝ ਤੁਸੀਂ ਕਿਹਾ ਜਾਂਦਾ ਕਿ ਜੋ ਕੁਝ ਤੁਸੀਂ ਬਣਾਇਆ ਉਹਨੇ ਤੁਹਾਡੇ ਨਾਲ ਨਹੀਂ ਜਾਣਾ। ਤੇ ਇਹਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਜਿੰਨੀਆਂ ਮਰਜ਼ੀ ਅਕਲਮੰਦੀਆਂ, ਚਤਰਾਈਆਂ ਤੁਹਾਡੇ ਕੋਲ ਹੋਣ, ਸਿਆਣਪਾਂ ਹੋਣ, ਉਹਨਾਂ ਨੇ ਕਿਸੇ ਨੇ ਵੀ ਤੁਹਾਨੂੰ ਮੌਤ ਤੋਂ ਨਹੀਂ ਬਚਾ ਸਕਦਾ। ਇਹ ਤੇ ਇੱਕ ਆਮ ਇਹਦਾ ਮਤਲਬ ਕੱਢਿਆ ਜਾਂਦਾ ਹੈ। ਲੇਕਿਨ ਇਹਦਾ ਮੈਨੂੰ ਲੱਗਦਾ ਹੈ ਕਿ ਅਸਲੀ ਮਤਲਬ ਇਹ ਹੈ ਕਿ ਜਿਹੜੀ ਸੰਸਾਰ ਹੈ ਔਰ ਜਿਹੜੀ ਸੰਸਾਰੀ ਹਸਤੀ ਹੈ, ਉਹਦੇ ਨਾਲ ਜਿਹੜੀ ਤੁਹਾਡਾ ਜਿਹੜਾ ਜੋੜ ਹੈ ਉਹ ਕਿਸੇ ਵੀ ਚਤਰਾਈ ਅਕਲ ਦੇ ਨਾਲ ਨਹੀਂ ਚੱਲਦਾ। ਜਾਂ ਇਹ ਹੈ ਇਹਨੂੰ ਇੰਝ ਕਹਿ ਲਓ ਕਿ ਤੁਸੀਂ ਆਪਣੀ ਚਤਰਾਈ ਅਕਲ ਦੇ ਨਾਲ ਜਿੰਨੇ ਵੀ ਰਸਤੇ ਬਣਾਉਂਦੇ ਹੋ ਜੀਵਨ ਦੇ, ਇਸ ਸੰਸਾਰ ਵਿੱਚ ਰਹਿਣ ਦੇ, ਉਹ ਬਣ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਕਾਨੂੰਨ ਜਿਹੜੇ ਨੇ ਉਹ ਕਿਸੇ ਹੋਰ ਹਸਤੀ ਦੇ ਥਰੂ ਮਿਥੇ ਹੋਏ ਨੇ। ਕਿਵ ਸਚਿਆਰਾ ਹੋਵੀਏ, ਕਿਵ ਕੂੜੇ ਤਰੁੱਟੇ ਪਾਰ। ਇਹ ਹੁਣ ਸਵਾਲ ਹੈ ਆਪਣੇ ਆਪ ਨਾਲ ਕਿ ਫਿਰ ਜੇ ਇਹ ਸਾਰਾ ਕੁਛ ਹੈਗਾ, ਜੇ ਸੋਚ ਨਹੀਂ ਕੰਮ ਕਰ, ਜੇ ਸੋਚ ਵਾਲੇ, ਚੁੱਪ ਵਾਲੇ, ਭੁੱਖੇ, ਇਹ ਹਰ ਤਰ੍ਹਾਂ ਦੀ ਕੈਟੇਗਰੀ ਦੇ ਜਿਹੜੇ ਮੈਥਡਸ ਨੇ, ਉਹਨਾਂ ਦੇ ਨਾਲ ਸੰਸਾਰੀ ਹਸਤੀ ਦੇ ਨਾਲ ਤੁਹਾਡਾ ਜੋੜ ਨਹੀਂ ਹੁੰਦਾ, ਤੁਹਾਨੂੰ ਸੱਚ ਸਮਝ ਨਹੀਂ ਹੁੰਦਾ, ਤੇ ਫਿਰ ਕਿਵ ਸਚਿਆਰਾ ਹੋਈ, ਫਿਰ ਕਿਹੜਾ ਤਰੀਕਾ ਵਰਤੀਏ ਜਿਹਦੇ ਨਾਲ ਸਾਨੂੰ ਸੱਚ ਨਾਲ ਸਾਡਾ ਮੇਲ ਹੋ ਜਾਵੇ। ਕਿਵ ਕੂੜੇ ਤਰੁੱਟੇ ਪਾਲ। ਪਾਲ ਦਾ ਮਤਲਬ ਹੁੰਦਾ ਹੈ ਲਾਈਨ, ਜਿਹੜੇ ਲਾਈਨ ਜਿਵੇਂ ਬੰਦੇ ਖੜੇ ਹੁੰਦੇ ਨੇ ਨਾ, ਦੀਵਾਰ ਸਮਝ ਲਓ ਕਿ ਜਿਹੜੀ ਕੂੜ ਦੀ, ਝੂਠ ਦੀ ਜਿਹੜੀ ਕੰਧ ਹੈ, ਜਾਂ ਝੂਠ ਦੀ ਜਿਹੜੀ ਲਾਈਨ ਲੱਗੀ ਹੈ ਇਹਨਾਂ ਸਾਰਿਆਂ ਦਲੀਲਾਂ ਦੇ ਵਿੱਚ, ਇਹਨਾਂ ਨੂੰ ਤੋੜ ਕੇ ਤੇ ਸੱਚ ਕਿਵੇਂ ਸੱਚੇ ਬਣੀਏ, ਜਾਂ ਕਿਵੇਂ ਸੱਚੇ ਬਣਨ ਦਾ ਮਤਲਬ ਹੈ ਸੱਚ ਤੇ ਵੈਸੇ ਜਿਹੜਾ ਹੈ ਉਹ ਸੰਸਾਰੀ ਹਸਤੀ ਹੈ, ਤੇ ਮਤਲਬ ਇਹ ਹੋਇਆ ਕਿ ਅਸੀਂ ਉਸ ਸੰਸਾਰੀ ਹਸਤੀ ਦੇ ਨਾਲ ਕਿਵੇਂ ਇੱਕਮਿਕ ਹੋਈਏ। ਇਹ ਇਹਨਾਂ ਸਾਰਿਆਂ ਵਿੱਚ ਜਿਹੜੇ ਉੱਤੇ ਦੱਸੇ ਗਏ ਨੇ
ਉਹ ਪਤਾ ਨਹੀਂ ਲੱਗਦਾ, ਨਹੀਂ ਹੋ ਸਕਦਾ ਉਸ ਤਰੀਕੇ ਨਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਜਿਹੜਾ ਚੱਲਣਾ ਹੈ ਲਿਖਿਆ ਦਾ ਮਤਲਬ ਹੈ ਪੱਕੀ ਤਰੀਕੇ ਨਾਲ ਐਸਟੈਬਲਿਸ਼ਡ। ਹੁਕਮ ਜਿਹੜਾ ਹੈ ਉਹ ਰਜ਼ਾ ਦਾ ਹੀ ਚੱਲਣਾ ਹੈ। ਅੱਛਾ, ਹੁਣ ਇਹ ਰਜ਼ਾ ਜਿਹੜੀ ਹੈ, ਇਹ ਹੁਕਮ ਦਾ ਮਤਲਬ ਤੇ ਇਹ ਹੈ ਕਿ ਤੁਸੀਂ ਕਿਸੇ ਸ਼ੈ ਨੂੰ ਇੱਕ ਖਾਸ ਡਾਇਰੈਕਸ਼ਨ 'ਚ ਖਾਸ ਤਰੀਕੇ ਨਾਲ ਚਲਾਉਣ ਲਈ ਤੁਸੀਂ ਕਹਿੰਦੇ ਹੋ, ਤੇ ਉਹ ਤੇ ਹੋ ਗਿਆ ਹੁਕਮ। ਤੇ ਰਜ਼ਾਈ ਦਾ ਮਤਲਬ ਹੈ ਕਿ ਹੁਣ ਰਜ਼ਾਈ ਜਿਹੜੀ ਆਮ ਤੌਰ ਦੇ ਉੱਤੇ ਪੰਜਾਬੀ ਦੇ ਵਿੱਚ ਔਰ ਉਰਦੂ ਦੇ ਵਿੱਚ ਵੀ ਜਿਹੜੀ ਰਜ਼ਾ ਹੈ ਉਹਨੂੰ ਖੁਦਾ ਦੀ ਮਰਜ਼ੀ ਸਮਝਿਆ ਜਾਂਦਾ ਹੈ। ਰੱਬ ਮਸਲਨ ਕਿਹਾ ਜਾਏਗਾ ਕਿ ਰੱਬ ਦੀ ਉਹੀ ਰਜ਼ਾ ਸੀ। ਜੇ ਕੋਈ ਬੰਦਾ ਮਰ ਜਾਵੇ ਜਾਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਹੋ ਜਾਏ ਤੇ ਉਹਦੇ ਉੱਤੇ ਕਿਹਾ ਜਾਂਦਾ ਕਿ ਰੱਬ ਦੀ ਰਜ਼ਾ ਇਹ ਹੋਈ ਸੀ। ਇਹ ਆਮ ਤੌਰ ਤੇ ਰੱਬ ਦੀ ਮਰਜ਼ੀ ਦੇ ਤੌਰ ਤੇ ਇਹਨੂੰ ਆਮ ਵਰਤਿਆ ਜਾਂਦਾ ਹੈ। ਲੇਕਿਨ ਇਹ ਹੈ ਕਿ ਜੇ ਤੁਸੀਂ ਇਹ ਰਜ਼ਾ ਦਾ ਜਿਹੜਾ ਕਨਸੈਪਟ ਹੈ, ਇਹ ਵਾਰਿਸ ਸ਼ਾਹ ਨੇ ਵੀ ਵਰਤਿਆ ਹੈ ਆਪਣੀ ਇੱਕ ਲਾਈਨ ਦੇ ਵਿੱਚ, ਔਰ ਉਹਨੇ ਕਿਹਾ ਜੋ ਕੁਝ ਵਿੱਚ ਰਜ਼ਾ ਦੇ ਲਿਖ ਛੁਟਾ, ਮੂੰਹ ਬਸ ਨਾ ਆਖੀਏ ਭੇੜੀਏ ਨਹੀਂ। ਯਾਨੀ ਜੋ ਕੁਝ ਰਜ਼ਾ ਦੇ ਵਿੱਚ ਲਿਖਿਆ ਸੀ ਉਹ ਤੇ ਹੋ ਹੀ ਗਿਆ। ਹੁਣ ਜ਼ਾਹਰ ਗੱਲ ਹੈ ਕਿ ਇੱਥੇ ਵਾਰਿਸ ਸ਼ਾਹ ਜਿਹੜਾ ਹੈ ਉਹ ਰਜ਼ਾ ਦਾ ਮਤਲਬ ਖੁਦਾ ਦੀ ਮਰਜ਼ੀ ਨਹੀਂ ਲੈ ਰਿਹਾ, ਬਲਕਿ ਉਹ ਜੋ ਸਮਾਜ ਨੇ ਜਿਹੜੇ ਹਿਸਟਰੀ ਦੇ ਵਿੱਚ ਜਿਸ ਤਰ੍ਹਾਂ ਦੇ ਜਿਹੜੇ ਫਾਈਨਲ ਕਾਨੂੰਨ ਬਣਾਏ ਨੇ, ਉਹ ਰਜ਼ਾ ਹੈ। ਯਾਨੀ ਸਮਾਜ ਦਾ ਇੱਕ ਖਾਸ ਢੰਗ ਦੇ ਨਾਲ ਚੱਲਣ ਦਾ ਜਿਹੜੀ ਮਾਨਤਾ ਹੈ ਉਹ ਰਜ਼ਾ ਹੈ, ਜਿੱਥੇ ਹਰ ਉਸ ਦਾ ਪਾਰਟਿਸਪੈਂਟ ਜਿਹੜਾ ਉਹ ਰਾਜ਼ੀ ਹੁੰਦਾ ਹੈ। ਮਸਲਨ ਉਸ ਜਿਹੜੀ ਸਮਾਜੀ ਰਜ਼ਾ ਹੈ ਉਹਦੇ ਵਿੱਚ ਜੇ ਜ਼ਾਤਾਂ ਵਾਲਾ ਮੁਆਸ਼ਰਾ ਹੈ ਤੇ ਪੰਡਿਤ ਦੀ ਧੀ ਦਾ ਵਿਆਹ ਜਿਹੜਾ ਹੈ ਉਹ ਸ਼ੂਦਰ ਨਾਲ ਨਹੀਂ ਹੋ ਸਕਦਾ। ਇੱਕ ਕਬੀਲੇ ਦੇ ਸਰਦਾਰ ਦੀ ਧੀ ਦਾ ਵਿਆਹ ਇੱਕ ਮੱਝਾਂ ਚਾਰਨ ਵਾਲੇ ਨਾਲ ਨਹੀਂ ਹੋ ਸਕਦਾ। ਰਜ਼ਾ ਇਹ ਹੈ, ਇਹ ਸਮਾਜੀ ਰਜ਼ਾ ਹੈ ਜਿਹੜੀ ਸਮਾਜ ਨੇ ਕਈ ਸੌ ਸਾਲਾਂ ਦੇ ਵਿੱਚ ਜਿਹੜਾ ਕੰਸੈਂਸਸ ਬਣਾਇਆ ਹੈ, ਉਹ ਜਿਹੜਾ ਉਹਨੂੰ ਸਮਾਜੀ ਜਿਹੜੀ ਵਾਰਿਸ ਸ਼ਾਹ ਦੀ ਰਜ਼ਾ ਹੈ ਉਹ ਸਮਝ ਲਓ ਕਿ ਉਹ ਉਹਨੂੰ ਸਮਾਜੀ ਰਜ਼ਾ ਦੇ ਤੌਰ ਦੇ ਉੱਤੇ ਸਮਝ ਰਿਹਾ ਹੈ। ਲੇਕਿਨ ਇੱਥੇ ਜਿਹੜਾ ਬਾਬਾ ਗੁਰੂ ਨਾਨਕ ਜੀ ਨੇ ਉਹ ਜਿਹੜੀ ਰਜ਼ਾ ਹੈ ਉਹ ਸੰਸਾਰੀ ਹਸਤੀ ਦੀ ਮਰਜ਼ੀ ਦੇ ਤੌਰ ਤੇ ਵਰਤ ਰਹੇ ਨੇ, ਜਾਂ ਇਹਨੂੰ ਇੰਝ ਸਮਝ ਲਓ ਕਿ ਸੰਸਾਰੀ ਹਸਤੀ ਦੇ ਤਹਿਤ ਜਿਵੇਂ ਮੁਖਤਲਿਫ ਸ਼ੈਵਾਂ ਇੱਕ ਦੂਜੇ ਦੇ ਨਾਲ ਜੁੜੀਆਂ ਨੇ, ਜਿਵੇਂ ਉਹ ਚਲਦੀਆਂ ਨੇ, ਜਿਵੇਂ ਉਹ ਬਿਹੇਵ ਕਰਦੀਆਂ ਨੇ, ਉਹ ਇੱਕ ਬੱਝਾ ਪੱਕਾ ਕਾਨੂੰਨ ਹੈ ਤੇ ਉਹਦੇ ਨਾਲ ਹੀ ਉਸੇ ਦੇ ਨਾਲ ਹੀ ਉਹ ਹੁਕਮ ਚੱਲਣਾ ਹੈ। ਉਹ ਉਸ ਰਜ਼ਾ ਦਾ ਹੁਕਮ ਚੱਲਣਾ ਹੈ। ਸੰਸਾਰੀ ਹਸਤੀ ਦੇ ਉੱਤੇ ਜਿਹੜਾ ਸੰਸਾਰੀ ਹਸਤੀ ਦੇ
ਦੇ ਵਿੱਚ ਜਿਹੜੇ ਕੰਸੈਂਸਸ ਜਿਹੜੇ ਮੰਨੇ ਹੋਏ ਅਸੂਲ ਨੇ ਸ਼ੈਵਾਂ ਦੇ ਇੱਕ ਦੂਜੇ ਦੇ ਨਾਲ ਜੁੜਨ ਦੇ ਔਰ ਵਗੈਰਾ ਵਗੈਰਾ, ਜਿਵੇਂ ਫਿਜ਼ਿਕਸ ਦੇ ਵਿੱਚ ਹੈ, ਜਿਵੇਂ ਕੈਮਿਸਟਰੀ ਦੇ ਵਿੱਚ ਹੈ, ਜਿਵੇਂ ਬਾਕੀ ਸਾਇੰਸਾਂ ਦੇ ਵਿੱਚ ਹੈ। Dr. Manzur, can we say the laws of nature? So like the laws of nature. Yeah. Can we look at that? Okay. Thank you. ਨੇਚਰ ਜਿਹੜੇ ਨੇ ਉਹਨਾਂ ਦੇ ਮੁਤਾਬਕ ਹੀ ਸੰਸਾਰ ਨੇ ਚੱਲਣਾ ਹੈ, ਤੇ ਬਾਕੀ ਹੋਰ ਜਿਹੜੇ ਉੱਤੇ ਜਿਹੜੀਆਂ ਧਿਰਾਂ ਦਾ ਜਿਹੜੇ ਸੈਕਸ਼ਨਸ ਮੁਖਤਲਿਫ ਲੋਕਾਂ ਦੇ ਦੱਸੇ ਗਏ ਨੇ, ਉਹਨਾਂ ਦੇ ਕਹਿਣ ਜਾਂ ਉਹਨਾਂ ਦੇ ਸੋਚਣ ਨਾਲ ਉਹਨੇ ਨਹੀਂ ਚੱਲਣਾ। ਇਹ ਮੈਂ ਆਪਣਾ ਜਿੰਨਾ ਵੀ ਮੁਕਤਸਰ ਹੋ ਸਕਦਾ ਸੀ ਉਹ ਹੁਣ ਕੀਤਾ ਹੈ। ਹੁਣ ਤੁਸੀਂ ਸਵਾਲ ਜਵਾਬ ਬਹਿਸ ਜੋ ਵੀ ਕਰਨਾ ਚਾਹੋ ਕਰ ਸਕਦੇ। ਇੱਕ ਗੱਲ ਮੈਂ ਕਹਿਣਾ ਚਾਹਨੀ ਆ ਕਿ ਜਿਹੜਾ ਹੈ ਨਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ, ਪਰਿਆਂ ਨਹੀਂ ਹੈ ਪੂਰੀਆਂ। ਜੇ ਗੁਰਮੁਖੀ ਜਿਸ ਤਰ੍ਹਾਂ ਲਿਖਦੇ ਹੈ ਨਾ, ਤੇ ਪ ਤੇ ਥੱਲੇ ਉਹਦੀ ਮਾਤਰਾ ਹੈ, ਬੰਨਾ ਪੂਰੀਆਂ ਭਾਰ। ਪੂਰਨਾ ਦਾ ਮਤਲਬ ਵੀ ਜਿਹੜਾ ਹੈ ਉਹ ਵੀ ਕਿਸੇ ਚੀਜ਼ ਨੂੰ ਖਾਲੀ ਚੀਜ਼ ਨੂੰ ਭਰਨਾ ਹੈ ਨਾ। ਹਾਂ, ਮਤਲਬ ਸੰਸਾਰ ਦੀ ਜਿੰਨੇ ਪਦਾਰਥ ਨੇ ਉਹਨਾਂ ਨੂੰ ਹਾਸਲ ਕਰਨ ਦੇ ਬਾਅਦ ਹੀ ਉਹ ਜਿਹੜਾ ਮਨ ਹੈ ਉਹ ਤ੍ਰਿਪਤ ਨਹੀਂ ਹੋ ਸਕਦਾ। ਹਾਂ, ਭੁੱਖ ਨਹੀਂ ਲੈ ਸਕਦੀ, ਭੁੱਖ ਨਹੀਂ ਲੈ ਸਕਦੀ। ਇਹ ਜਿਹੜੀ ਭੁੱਖ ਦੇ ਥਰੂ ਸੰਸਾਰੀ ਹਸਤੀ ਦੀ ਮੰਤਕ ਬਣਾਈ ਜਾਂਦੀ ਹੈ, ਇਹ ਵੀ ਗਲਤ ਹੈ। ਸਰ ਮੈਂ ਇੱਥੇ ਪੁੱਛਣਾ ਹੈ ਕਿ ਆਖਰੀ ਜਿਹੜੀ ਲਾਈਨ ਆ ਅਸਲ ਦੇ ਵਿੱਚ ਉਹਦਾ ਕੀ ਮਤਲਬ ਨਿਕਲਦਾ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਇੱਥੇ ਕਿਹੜੀ ਉਹ ਰਜਾ ਕਿਹੜੀ ਆ ਜਿਹੜੀ ਉਹਦੀ ਇੱਕ ਦੁਨਿਆਵੀ ਆ ਕਿ ਜਿਹੜੀ ਕਿ ਸਪਿਰਿਚੁਅਲ ਆਰਡਰ ਹੈ ਜਿਹੜਾ ਉਹਦੀ ਗੱਲ ਹੋ ਰਹੀ ਹੈ? ਹਾਂ, ਇੱਕ ਤੇ ਪਹਿਲੀ ਹੈ ਕਿ ਮੈਂ ਦੁਨਿਆਵੀ ਤੇ ਜਿਹੜੀ ਨਾਨ ਦੁਨਿਆਵੀ ਦਾ ਕੋਈ ਫਰਕ ਨਹੀਂ ਕਰਦਾ, ਮਤਲਬ ਉਹ ਇੱਕ ਹੀ ਚੀਜ਼ ਹੈ। ਤੇ ਉਹ ਜਿਵੇਂ ਮੰਦੀਆ ਨੇ ਕਿਹਾ ਕਿ ਇਹਨੂੰ ਤੁਸੀਂ ਹੁਕਮ ਰਜਾਈ ਨੂੰ ਤੁਸੀਂ ਸਮਝ ਸਕਦੇ ਹੋ ਕਿ ਨੇਚਰ ਦੇ ਜਿਹੜੇ ਲਾ, ਉਹ ਲਾਜ਼ ਜਿਨ੍ਹਾਂ ਵਿੱਚ ਹਰ ਸ਼ੈ ਇੱਕ ਬਿਲਕੁਲ ਖਾਸ ਤਰੀਕੇ ਦੇ ਨਾਲ ਬੱਝੀ ਹੋਈ ਹੈ, ਇੱਕ ਖਾਸ ਤਰੀਕੇ ਨਾਲ ਮੁਕਰਰ ਹੈ। ਮਸਲਨ ਤੁਸੀਂ ਦੇਖੋ ਨਾ, ਲਾ ਆਫ ਗ੍ਰੈਵਿਟੀ ਹੈ ਕਿ ਅਗਰ ਤੁਸੀਂ ਸ਼ੈ ਨੂੰ ਸੁੱਟਦੇ ਹੋ ਤੇ ਉਹ ਜ਼ਮੀਨ ਵੱਲ ਆਉਂਦੀ ਹੈ, ਜ਼ਮੀਨ ਵੱਲ ਗ੍ਰੈਵਿਟੇਟ ਕਰਦੀ ਹੈ। ਇਹ ਇੱਕ ਲਾ ਹੈਗਾ। ਔਰ ਹਰ ਸ਼ੈ ਜਿਹੜੀ ਹੈ ਕਮ ਅਜ਼ ਕਮ ਸਾਡੀ ਸਪੇਸ ਦੇ ਵਿੱਚ, ਜੇ ਸਪੇਸ 'ਚ ਅਸੀਂ ਰਹਿ ਰਹੇ ਹਾਂ, ਉਸ ਵਿੱਚ ਇਹ ਜਿਹੜੀ ਗ੍ਰੈਵਿਟੀ ਦਾ ਲਾ ਹੈ, ਇਹੋ ਹੀ ਚੱਲਣਾ ਹੈ। ਇਹਨੂੰ ਤੁਸੀਂ ਵਾਇਲੇਟ ਨਹੀਂ ਕਰ ਸਕਦੇ। ਹਾਂਜੀ, ਤੇ ਹੁਕਮ ਰਜਾਈ ਦਾ ਮਤਲਬ ਹੈ ਕਿ ਜਿਹੜੀ ਉਹ ਕਾਨੂੰਨਾਂ ਦੀ ਜਿਹੜੀ ਜਮਾ ਹੈਗੀ ਹੈ ਸਾਰੀ, ਯਾਨੀ ਨੈਚੁਰਲ ਜਿਹੜੇ ਨੇ ਉਹਨਾਂ ਦੇ ਮੁਤਾਬਕ ਹੀ ਇਹ ਸਭ ਕੁਝ ਚੱਲਣਾ ਹੈ। ਇਹ ਤੁਹਾਡੀ ਸੋਚਣ ਦੇ ਨਾਲ ਉਹਦੇ ਚੱਲਣ ਨਾ ਚੱਲਣ ਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਚੁੱਪ ਰਹਿਣ ਜਾਂ ਨਾ ਰਹਿਣ ਨਾਲ, ਤੁਹਾਡੇ ਚਿੱਲੇ ਕੱਟਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡੀ
ਜਿਹੜੀ ਵੀ ਲਾਜਕ ਵਰਤ ਲਓ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਉਹਨਾਂ ਸਾਰੀਆਂ ਗੱਲਾਂ ਦਾ। ਜਿਹੜਾ ਕਿ ਪਹਿਲੇ ਜਿਵੇਂ ਸੀ ਨਾ, ਆਦ ਸੱਚ ਜੁਗਾਦ ਸੱਚ, ਜਾਂ ਉਸ ਤੋਂ ਵੀ ਪਹਿਲੇ ਸੀ ਨਿਰਭਉ ਨਿਰਵੈਰ। ਹਾਂਜੀ ਮਤਲਬ ਇਹ ਇਹਨਾਂ ਸਾਰਿਆਂ ਨੂੰ ਆਪਣੀ ਜ਼ੇਨ ਦੇ ਵਿੱਚ ਰੱਖੋ। ਡਾਕਟਰ ਸਾਹਿਬ, ਇਹ ਬੜਾ ਫਲੂਇਡ ਸਰ ਕਿਸਮ ਉਹਦੇ ਚੋਂ ਦਾ ਬਾਅਦ ਹੀ ਕਨਸੈਪਟ ਨਹੀਂ ਬਣੇਗਾ ਅਗਰ ਯੂਨੀਵਰਸਲ ਲਾਜ਼ ਵੀ ਹੈ ਨੇ ਜਾਂ ਸੋਸਾਇਟੀ ਦੇ ਵੀ ਲਾਜ਼ ਨੇ, ਅਗਰ ਉਹ ਲਾਅ ਚੇਂਜ ਹੋ ਜਾਂਦੇ ਨੇ ਤਾਂ ਯੂ ਹੈਵ ਟੂ ਐਕਸੈਪਟ ਦੈਟ। ਬਹੁਤ ਫਲੂਇਡ ਬਣਦਾ ਨਾ ਕਨਸੈਪਟ। ਲੇਕਿਨ ਇਹ ਹੈ ਕਿ ਸਰ ਜਿਹੜੀ ਸੁਸਾਇਟੀ ਹੈ ਉਹਦੇ ਤੇ ਲੌਂਗ ਟਰਮ ਦੇ ਵਿੱਚ ਜਿਹੜੇ ਲਾਜ਼ ਨੇ, ਜਿਹੜੇ ਬੇਸਿਕ ਲਾਜ਼ ਨੇ ਬਣਾ ਲਏ ਨੇ, ਜਿਹਦੇ ਵੱਲ ਵਾਰਿਸ ਸ਼ਾਹ ਨੇ ਇਸ਼ਾਰਾ ਕੀਤਾ ਹੈ, ਉਹਨਾਂ ਵਿੱਚ ਤੇ ਹੋ ਸਕਦਾ ਬਦਲੀ ਆ ਸਕੇ, ਇਹਦਾ ਮੈਨੂੰ ਨਹੀਂ ਪਤਾ। ਲੇਕਿਨ ਜਿਹੜਾ ਇੱਥੇ ਬਾਬੇ ਗੁਰੂ ਨਾਨਕ ਜੀ ਦਾ ਹੈ, ਉਹ ਜਿਹੜਾ ਹੁਕਮ ਰਜ਼ਾਈ ਹੈ, ਉਹ ਨੇਚਰ ਦੇ ਮੁਕਰਰਾ ਕਾਨੂੰਨ ਨੇ। ਤੇ ਸਰ ਮੈਂ ਇੱਕ ਹੋਰ ਗੱਲ ਇੱਥੇ ਜੋੜਨੀ ਚਾਹੁੰਦਾ ਕਿ ਇੱਥੇ ਫਿਰ ਪਹਿਲਾਂ ਗੱਲ ਕੀਤੀ ਕਿ ਉਹਦੇ ਕਾਂਤ ਦੇ ਇਹ ਪ੍ਰਿਓਰੀ ਦੀ ਗੱਲ ਕੀਤੀ ਹੈ। ਹਾਂ, ਲੇਕਿਨ ਇਹ ਹੈ ਕਿ ਜਦੋਂ ਤੁਸੀਂ ਦੂਜੀ ਪੌੜੀ ਤੇ ਜਾਓਗੇ, ਮੈਂ ਤੁਹਾਨੂੰ ਵੈਸੇ ਪੇਸ਼ਗੀ ਦੱਸ ਦਿੰਦਾ ਕਿ ਜਦੋਂ ਤੁਸੀਂ ਦੂਜੀ ਪੌੜੀ ਤੇ ਜਾਓਗੇ ਤੇ ਦੂਜੀ ਪੌੜੀ ਦੇ ਵਿੱਚ ਫਿਰ ਹੁਕਮ ਦਾ ਮਤਲਬ ਦੱਸਿਆ ਜਾਏਗਾ। ਇੱਥੇ ਗੁਰੂ ਨਾਨਕ ਜੀ ਨੇ ਗੱਲ ਮੁਕਾਈ ਹੈ ਹੁਕਮ ਰਜਾਈ ਚੱਲਣਾ। ਹੁਣ ਪੌੜੀ ਆ, ਉਹਨੇ ਇੱਥੋਂ ਸ਼ੁਰੂ ਹੋਣਾ ਹੈ ਕਿ ਹੁਕਮ ਹੈ ਕੀ ਹੈ ਉਹਦੀ। ਜੀ ਮੈਂ ਐਡ ਕਰਨਾ ਚਾਹੁੰਦੀ ਸੀ ਕਿ ਜਿਹੜੇ ਲਾਜ਼ ਆਫ ਨੇਚਰ ਨੇ ਦੇ ਆਰ ਐਬਸੋਲੂਟ, ਦੇ ਕੈਨੋਟ ਬੀ ਇੰਟਰਫੇਅਰਡ ਵਿਦ। ਉਹਨਾਂ ਨੇ ਆਪਣੀ ਰਫਤਾਰ ਨਾਲ ਚੱਲਦੇ ਹੀ ਰਹਿਣਾ। ਸੋ ਜੋ ਵੀ ਅਗਲੀ ਮੈਂ ਤੁਹਾਨੂੰ ਪੇਸ਼ਗੀ ਅਗਲੀ ਪੌੜੀ ਦੱਸ ਦਿੰਦਾ ਤਾਂ ਕਿ ਅਸੀਂ ਇਸ ਬਹਿਸ ਨੂੰ ਨੈਕਸਟ ਸੈਜੇਟਡ ਤੱਕ ਵਧਾ ਸਕੀਏ ਕਿ ਇਹ ਪਹਿਲੀ ਪੌੜੀ ਮੁੱਕੀ, ਦੂਜੀ ਪੌੜੀ ਇੱਥੋਂ ਸ਼ੁਰੂ ਹੋਈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀਆ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ, ਲਿਖ ਲਖ ਦੁਖ ਸੁਖ ਪਾਈ, ਇੱਕ ਨਾ ਹੁਕਮੀ ਬਖਸ਼ਿਸ਼ੇ, ਇੱਕ ਹੁਕਮੀ ਸਦਾ ਭਵਾਈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤੇ ਹੂਮੇ ਕਹੇ ਨਾ ਕੋਏ। ਲਿਹਾਜ਼ਾ ਜਿਹੜਾ ਲੌਜਿਕ, ਕਿਉਂਕਿ ਗੁਰੂ ਨਾਨਕ ਜਿਹੜੇ ਨੇ ਉਹ ਜਿਹੜੀ ਆਪਣੀ ਫਲਸਫੇ ਦੀ ਦਲੀਲ ਆ ਉਹਨੂੰ ਪੌੜੀ ਬਣਾਉਂਦੇ ਨੇ। ਇੱਕ ਪੌੜੀ ਚ ਜਿੱਥੇ ਇੱਕ ਪੌੜੀ ਦੇ ਵਿੱਚ ਜੋ ਉਹਨਾਂ ਨੇ ਕੁਐਸਚਨ ਚੁੱਕਿਆ ਹੈ ਜਾਂ ਡਿਫਾਈਨ ਕੀਤਾ ਹੈ, ਫਿਰ ਅਗਲੀ ਪੌੜੀ ਦੇ ਕੋਲੈਬੋਰੇਟ ਕਰ, ਫਿਰ ਉਸ ਤੋਂ ਅਗਲੀ ਪੌੜੀ ਚ ਉਹਨੂੰ ਅੱਗੇ ਹੋਰ ਲੈ ਜਾਣਾ। ਸੋ ਇਹਨੂੰ ਪੌੜੀ ਕਿਹਾ ਹੀ ਇਸ ਲਈ ਜਾਂਦਾ ਹੈ, ਪੌੜੀ ਸੀੜੀ ਹੁੰਦੀ ਹੈ ਨਾ ਜੀ, ਤੇ ਇਹਨੂੰ ਪੌੜੀ ਕਿਹਾ ਹੀ ਇਸ ਵਾਸਤੇ ਹੁੰਦਾ ਹੈ ਕਿ ਪਹਿਲੇ ਡੰਡੇ ਤੇ ਤੁਸੀਂ ਪੈਰ ਰੱਖਿਆ, ਫਿਰ ਦੂਜੇ ਤੇ ਰੱਖਿਆ, ਫਿਰ ਤੀਜੇ ਤੇ ਰੱਖਿਆ, ਤੇ ਫਿਰ ਹੌਲੀ ਹੌਲੀ ਡੰਡਿਆਂ ਤੇ ਪੈਰ ਰੱਖਦੇ ਤੁਸੀਂ ਉੱਤੇ ਗਏ। ਸੋ ਇਹ ਪੌੜੀ ਨੂੰ ਕਿਹਾ ਹੀ ਇਸ ਵਾਸਤੇ ਗਿਆ ਹੈ ਕਿ ਇਹ ਪੌੜੀ ਜਿਹੜੀ ਹੈ ਉਹ 'ਚ ਆਰਗੂਮੈਂਟ ਦਾ ਪਹਿਲਾ ਹਿੱਸਾ ਜਾਂ ਪਹਿਲਾ ਸਵਾਲ ਜਿਹੜਾ ਉਹ ਚੁੱਕਿਆ ਗਿਆ, ਔਰ ਫਿਰ ਜਿਹੜੀ ਦੂਜੀ ਪੌੜੀ ਹੈ ਉਸ ਦੇ ਵਿੱਚ ਫਿਰ ਉਸ ਹੁਕਮ ਨੂੰ ਐਲੈਬੋਰੇਟ ਕੀਤਾ ਜਾਏਗਾ ਜਿਹਦਾ ਕਿ ਇਹ ਹੁਕਮ ਰਜਾਈ ਚੱਲਣਾ ਵਿੱਚ ਜਿਹਦਾ ਜ਼ਿਕਰ ਆਇਆ ਹੈ। ਸਰ ਜੀ, ਜਿਹੜੀ ਪਹਿਲਾ ਹੈਗਾ ਆ ਮੂਲ ਮੰਤਰ, ਉਹਦੇ ਵਿੱਚ ਜੇ ਆਪਾਂ ਵਾਪਸ ਜਾਈਏ ਤੇ ਜਿਹੜਾ ਇੱਕ ਹੈਗਾ ਆ ਸਤ, ਉਹ ਇਟ ਇਜ਼ ਆਲਸੋ ਦੀ ਐਸੈਂਸ। ਸੋ ਇੱਥੇ ਕਹਿ ਰਹੇ ਨੇ ਕਿ ਵੀ ਜਿਹੜਾ ਇਹ ਮੂਲ ਮੰਤਰ ਹੈਗਾ, ਇਟ ਇਜ਼ ਦ ਐਸੈਂਸ ਆਫ ਦ ਹੋਲ ਜਪਜੀ, ਔਰ ਜਿਹੜੀ ਉਹਨਾਂ ਦੀ ਆਈਡੀਓਲੋਜੀ ਦਾ ਐਸੈਂਸ ਹੈਗਾ ਸਤ।
ਮੈਂ ਇਹਦੇ ਤੇ ਕਾਫੀ ਇੱਧਰ ਉੱਧਰ ਵੇਖਿਆ ਹੈ। ਸੱਚ ਦਾ ਮਤਲਬ ਐਸੈਂਸ ਵੀ ਹੁੰਦਾ ਹੈ, ਸੱਚ ਦਾ ਮਤਲਬ ਸੱਚ ਵੀ ਹੁੰਦਾ ਹੈ, ਲੇਕਿਨ ਸੱਚ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਜਿਹੜੀ ਚੀਜ਼ ਇਮੈਜਿਨਰੀ ਨਹੀਂ ਹੈ ਬਲਕਿ ਐਗਜ਼ਿਸਟ ਕਰਦੀ ਹੈ। ਸਰ ਐਂਡ ਜਿਹੜਾ Can I make a ਸਹਿਭੰਗ ਕੈਨ हेलो जी ਜੀ हाँ हाँ जी परमिंदर मैं इस तक से कमेंट करना सी कि ते उस तो मेरे भी एक दो सवाल एंड आई डोंट वांट टाइम टू गो मेरा ना आर्ट्स ऑर्गेनाइजेशन का नाम है सतरंगी रखा सी ते एक बार मैं इंडिया सी ते आई वाज आस्किंग पता नहीं कोई लर्निंग person scholar is stuck to say rang because it means seven, you know, the 7 colors of the rainbow. ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸਤਰੰਗੀ ਤਾਂ ਕਿਹਾ ਜਾਂਦਾ ਹੈ, not ਕਿ ਇਹਦੇ 7 ਰੰਗ ਹੈ, but the sat means encompassing the whole, encompassing the whole. जैसे ਜਿਹੜੀ ਇੱਕ ਕਿਰਨ ਹੈ ਨਾ ਰੋਸ਼ਨੀ ਦੀ, if you break it down then ਉਹਦੇ ਸਾਰੇ hue colors ਆ ਜਾਣਗੇ, but actually the sat means the whole and encompassing the whole. Sorry, ਮੈਂ just add ਕਰਨਾ ਸੀ ਇੱਥੇ। ਨਹੀਂ ਠੀਕ ਹੈ, ਅਸੀਂ ਤੇ ਸਾਰੇ ਤੁਸੀਂ ਇੱਥੇ ਗੱਲ ਜਿਵੇਂ ਤੁਹਾਨੂੰ ਸਰ the next thing was ਸਹਿਭੰਗ, ਤੇ ਜਿਹੜਾ ਸਹਿਭੰਗ ਸੀਗਾ ਕਿ it is self perpetuating, self preserving, ਜਿਹੜਾ ਆਪਣੇ ਆਪ ਚ ਹੀ ਪੂਰਨ ਸਹਿਭੰਗ। ਬਿਲਕੁਲ ਬਿਲਕੁਲ ਕਿ ਇਹ ਕਹਿ ਸਕਦੇ ਹੋ ਤੁਸੀਂ ਤੇ ਇੱਕ ਆਪ ਵਿੱਚ ਹੀ ਉਹਨੂੰ ਉਹ ਇੱਕ ਐਸੀ ਚਾਨਣ ਹੈ, ਇੱਕ ਐਸੀ ਰੋਸ਼ਨੀ ਹੈ ਜਿਹਨੂੰ ਆਪਣੇ ਹੋਣ ਲਈ ਕਿਸੇ ਹੋਰ ਸ਼ੈ ਦੀ ਲੋੜ ਨਹੀਂ ਹੈਗੀ। ਤੇ ਸਰ ਜੀ ਫਿਰ ਇੱਕ ਜਿਹੜਾ ਪ੍ਰਸ਼ਾਦ ਹੈਗਾ ਆ ਉਹਦਾ ਵੀ ਤੇ ਇਹੀ ਮਤਲਬ ਹੈਗਾ ਆ ਕਿ ਵੀ ਜਿਹੜੀ ਥੋੜੀ ਜਿਹੀ ਚੀਜ਼ ਤੇ ਮਤਲਬ ਕਿ ਤੁਸੀਂ ਉਹਨੂੰ ਪੂਰੀ ਤਰੀਕੇ ਦੇ ਨਾਲ ਨਹੀਂ ਸਮਝ ਸਕਦੇ। You can know parts of that being, of that entity, but you can't know the whole. ਥੋੜਾ ਮਤਲਬ ਇਹ ਹੈ ਕਿ ਜਿਹੜਾ ਮੈਂ ਜਿਹੜੇ ਆਮ ਮੈਨੇ ਨੇ ਮੈਂ ਸਮਝਦਾ ਉਹਨਾਂ ਨੂੰ ਪਹਿਲੇ ਤੇ ਉਹਨਾਂ ਨੂੰ ਵੇਖੋ ਕਿ ਉਹ ਸਹੀ ਹੈ ਕਿ ਨਹੀਂ। ਗੁਰਪ੍ਰਸਾਦ ਕਿ ਗੁਰੂ ਦਾ ਦਿੱਤਾ ਹੋਇਆ ਪ੍ਰਸ਼ਾਦ ਹੈ। ਇਹ ਹੈ ਇਹ ਜਿਹੜਾ ਮਤਲਬ ਇਹ ਆਰਗੇਨਾਈਜ਼ਡ ਮਜ਼ਹਬ ਵਾਲੇ ਕੱਢਦੇ ਨੇ ਔਰ ਆਪਣੀ ਜਿਹੜੀ ਇੰਟਰਮੀਡੀਏਟ ਕਲਾਸ ਹੈ ਇਹ ਰੱਬ ਔਰ ਬੰਦੇ ਦੇ ਦਰਮਿਆਨ ਪੈਗੰਬਰਾਂ ਦੀ, ਵਲੀਆਂ ਦੀ, ਮੌਲਵੀਆਂ ਦੀ, ਪੰਡਤਾਂ ਦੀ ਉਹਦੀ ਨਿਗੇਸ਼ਨ ਹੈ। ਤੇ ਆਲਸੋ ਜਿਹੜਾ ਗੁਰ ਹੈਗਾ ਉਹ ਗਿਆਨ ਹੈ। ਗੁਰ ਗਿਆਨ ਹੈ। ਗੁਰ ਦਾ ਮਤਲਬ ਪਾਲੀ ਦੇ ਵਿੱਚ ਜਿਹੜਾ ਹੈ ਉਹ ਚਾਨਣ ਵੀ ਹੈ, ਹਨੇਰੇ ਨੂੰ ਮੁਕਾਉਣ। ਗੋਂਡਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ? ਬਾਜੀ ਜਿਹੜਾ ਵੀ ਸਭ ਲਈ ਖੁੱਲਾ ਫੋਰਮ ਹੈ, ਕਿਸੇ ਦੀ ਮੋਨੋਪਲੀ ਨਹੀਂ ਹੈਗੀ ਇਸ ਗੱਲ ਦੇ ਉੱਤੇ। ਮੈਂ ਹੱਥ ਖੜਾ ਕੀਤਾ ਸੀ ਉਸ ਵੇਲੇ, ਕੋਈ ਨਹੀਂ ਉਹ ਸੀ ਜਦੋਂ ਗੱਲ ਹੋ ਰਹੀ ਸੀ ਹੁਕਮ ਰਜਾਈ ਦੀ, ਤੇ ਉਹ ਠੀਕ ਹੈ ਅੱਗੇ ਉਹਦੀ ਐਕਸਪਲੇਨੇਸ਼ਨ ਆਏਗੀ, ਲੇਕਿਨ ਅਸਲ ਤੇ डिफरेंस है हो जाता है कि एक तो लॉज ऑफ नेचर ने जो भी गल होगी, ग्रेविटी है वो बाकी तो है, लेकिन जो सोसाइटी दी जो बुनत बन गई हुई है, लोग उसनों भी यानी कि हुक्म रजाई विच शामिल करके कह देने कि यह हुण इंज ही होएगा, यानी जो चीज है वो एक आर्गूमेंट देंदे ने टू फॉर द स्टेटस को कि यह भी अल्लाह दी रजा है कि इंज ते इसनूं इंज ही रहना चाहिए। ਹੁੰਦੀ ਉਹਨਾਂ ਦੀ ਆਪਣੀ ਰਜ਼ਾ ਹੈ। ਉਹ ਜਿਹੜਾ ਮੈਂ ਤੁਹਾਨੂੰ ਵਾਰਿਸ ਸ਼ਾਹ ਦਾ ਜਿਹੜਾ ਵਰਤੋਂ ਸੀ ਨਾ ਉਸ ਲਫ਼ਜ਼ ਦੀ, ਕਿਉਂਕਿ
ਉਹ ਦੇਖੋ ਨਾ ਉੱਤੇ ਜੋ ਕੁਝ ਵਿੱਚ ਰਜ਼ਾ ਦੇ ਲਿਖ ਚੁੱਕਾ, ਜਿਹੜਾ ਵੀ ਰਜ਼ਾ ਦੇ ਵਿੱਚ ਲਿਖਿਆ ਸੀ ਉਹ ਹੋ ਚੁੱਕਿਆ। ਤੇ ਮੂੰਹ ਬਸ ਨਾ ਆਖੀਏ ਭੇੜੀ ਨਹੀਂ ਹੂੰ, ਇਹਦਾ ਮਤਲਬ ਇੱਕ ਤੇ ਇਹ ਲਿਆ ਜਾ ਸਕਦਾ ਕਿ ਰੱਬ ਤੋਂ ਇਨਕਾਰ ਕਰ ਦਿਓ। ਇਹ ਇਤਨੀ ਵਾਰਿਸ਼ਾ ਕਹਿ ਰਿਹਾ। ਸਹੀ। ਤੇ ਉੱਥੇ ਜਿਹੜੀ ਵਾਰਿਸ਼ਾ ਦਾ ਜਿਹੜਾ ਰਜ਼ਾ ਹੈ, ਉਹ ਜਿਹੜੀ ਜਿਵੇਂ ਤੁਸੀਂ ਵੀ ਫਰਮਾਇਆ ਹੈ, ਉਹ ਰਜ਼ਾ ਜਿਹੜੀ ਹੈ ਉਹ ਸਮਾਜ ਨੇ ਜਿਹੜੀ ਕਈ ਹਜ਼ਾਰ ਸਾਲਾਂ ਤੋਂ ਆਪਣੀ ਬਣਾ ਲਈ ਹੈ, ਉਹਨੂੰ ਹੀ ਉਹ ਰੱਬ ਦੀ ਰਜ਼ਾ ਵੀ ਸਮਝਦੇ ਨੇ। ਸਹੀ। ਮਤਲਬ ਜਿਹੜਾ ਨੇਚਰ ਦਾ ਲਾ ਹੈ, ਉਹਦੇ ਤਹਿਤ ਤੇ ਜਿਹੜਾ ਕੋਈ ਬੰਦਾ ਪੈਦਾ ਹੁੰਦਾ ਹੈ ਜਾਂ ਸ਼ੈ ਪੈਦਾ ਹੁੰਦੀ ਹੈ, ਉਹ ਕੋਈ ਕਿਸੇ ਖਾਸ ਕਰੈਕਟਰਿਸਟਿਕ ਤੇ ਡਿਫਰੈਂਸ਼ੀਏਟ ਨਹੀਂ ਹੁੰਦੀ। ਮਤਲਬ ਜਿਹੜੀ ਹੁਕਮ ਰਜ਼ਾਈ ਨੇਚਰ ਹੈ, ਉਹਦੇ ਵਿੱਚ ਤੇ ਬੰਦਾ ਜਿਹੜਾ ਉਹ ਬ੍ਰਾਹਮਣ ਔਰ ਸ਼ੂਦਰ ਨਹੀਂ ਪੈਦਾ ਹੁੰਦਾ, ਜੱਟ ਔਰ ਰਾਈ ਨਹੀਂ ਪੈਦਾ ਹੁੰਦੇ, ਉਹ 'ਚ ਤੇ ਬੰਦਾ ਪੈਦਾ ਹੁੰਦਾ ਹੈ। ਇਹ ਤੇ ਫਿਰ ਲੇਕਿਨ ਜਿਹੜਾ ਚਾਲੂ ਸਮਾਜ ਹੈ ਉਹਦੇ ਵਿੱਚ ਇਹ ਇਹਨਾਂ ਦਾ ਪੈਦਾ ਹੋ ਜਾਣਾ, ਉਹ ਉਹਨੂੰ ਇਵੇਂ ਕਿਹਾ ਜਾਂਦਾ ਕਿ ਜਿਵੇਂ ਇਹ ਰੱਬ ਦੀ ਰਜ਼ਾ ਇੰਝ ਸੀਗੀ ਕਿ ਕੋਈ ਸ਼ੂਦਰ ਪੈਦਾ ਹੋਵੇ ਤੇ ਕੋਈ ਉਹ ਪੈਦਾ ਹੋਵੇ। ਉਹ ਇੱਕ ਬੜਾ ਆਪਣਾ ਸ਼ਾਇਦ ਤੁਹਾਨੂੰ ਪਹਿਲੇ ਵੀ ਮੈਂ ਦੱਸ ਚੁੱਕਿਆ ਹਾਂ ਕਿ ਬੁੱਧ ਦਾ ਇੱਕ ਅਰਲੀ ਬੁੱਧ ਪੀਰੀਅਡ ਦੇ ਵਿੱਚ ਡਾਇਲਾਗ ਹੈਗਾ ਇੱਕ ਪੰਡਤ ਸੂਝਵਾਨ ਦੇ ਨਾਲ, ਜਿਹੜਾ ਕਿ ਕਾਸਟ ਨੂੰ ਜਾਂ ਜ਼ਾਤ ਨੂੰ ਜਿਹੜਾ ਹੈ ਉਹ ਰੱਬ ਦੀ ਰਜ਼ਾ ਦੇ ਨਾਲ ਜੋੜ ਰਿਹਾ ਹੈ ਕਿ ਜਿਹੜੀ ਬ੍ਰਹਮਾ ਹੈ ਉਹ ਇੰਝ ਚਾਹੁੰਦਾ ਸੀ। ਤੇ ਉਹਦੇ ਜਵਾਬ ਦੇ ਵਿੱਚ ਬੁੱਧ ਨੇ ਉਹਨੂੰ ਕਿਹਾ ਕਿ ਸਵਾਲ ਪੁੱਛਿਆ, ਉਹਨੇ ਕਿਹਾ ਕਿ ਕਿਆ ਤੂੰ ਮੈਨੂੰ ਇਹ ਦੱਸ ਕਿ ਇੱਕ ਬ੍ਰਾਹਮਣ ਔਰਤ ਔਰ ਇੱਕ ਸ਼ੂਦਰ ਔਰਤ ਜਿਹੜੀ ਹੈ ਉਹ ਜਿਹੜੀ ਹੈ ਜਿਨਸੀ ਮਿਲਾਪ ਤੋਂ ਉਹਨਾਂ ਦੋਵਾਂ ਨੂੰ ਅਮੈਂਸਸ ਆਉਂਦੇ ਨੇ ਕਿ ਨਹੀਂ ਆਉਂਦੇ? ਉਹਨੇ ਕਿਹਾ ਆਉਂਦੇ ਨੇ। ਉਹਨੇ ਕਿਹਾ ਫਿਰ ਇਹ ਦੱਸ ਕੇ ਬਗੈਰ ਸੈਕਸੁਅਲ ਮਿਲਾਪ ਦੇ ਕਿਆ ਬੱਚਾ ਪੈਦਾ ਹੋ ਸਕਦਾ? ਉਹਨੇ ਕਿਹਾ ਨਹੀਂ ਹੋ ਸਕਦਾ, ਨਾ ਪੰਡਤ ਪੈਦਾ ਹੋ ਸਕਦਾ, ਨਾ ਸ਼ੂਦਰ ਪੈਦਾ ਹੋ ਸਕਦਾ। ਤੇ ਬੁੱਧ ਨੇ ਕਿਹਾ ਜੇ ਨੇਚਰ ਦੇ ਲਾ ਦੇ ਮੁਤਾਬਕ ਜੇ ਦੋ ਔਰਤਾਂ ਜਿਹੜੀਆਂ ਨੇ ਉਹ ਇੱਕ ਹੀ ਤਰ੍ਹਾਂ ਦੇ ਕਾਨੂੰਨ ਦੇ ਇੱਕ ਹੀ ਤਰ੍ਹਾਂ ਦੇ ਅਸੂਲ ਦੇ ਤਹਿਤ ਚੱਲ ਰਹੀਆਂ ਨੇ ਤੇ ਜੋ ਉਹਨਾਂ ਵਿੱਚੋਂ ਪੈਦਾ ਹੋ ਰਿਹਾ ਉਹ ਕਿਵੇਂ ਵੱਖ-ਵੱਖ ਹੋ ਸਕਦਾ? Can I ask, please? Hello? Hello? ਜੀ ਮੇਰਾ ਫੋਨ ਡਿੱਗ ਗਿਆ ਸੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਹੁਣ ਆ ਰਹੀ ਹੈ? ਹਾਂ ਹੁਣ ਥੋੜੀ ਜਿਹੀ ਆ ਰਹੀ ਹੈ। ਹੁਣ ਆ ਰਹੀ ਹੈ? ਹਾਂ, ਇਹ ਜਦੋਂ ਤੁਸੀਂ ਇਹ ਸਵਾਲ ਪੁੱਛਦੇ ਹੋ ਤੇ ਸਵਾਲ ਸੁਣ ਜਾਂਦਾ ਹੈ, ਅੱਗੋਂ ਜਿਹੜੀ ਗੱਲ ਕਰਦੇ ਉਹ ਨਹੀਂ ਸਮਝ ਆਉਂਦੀ। ਅੱਛਾ ਚਲੋ, can you hear me now? ਹਾਂਜੀ ਸੁਣ ਰਿਹਾ। ਤੇ ਲਾਇਆ ਹੋਇਆ ਨਾ ਕਿ really ਇੱਕ ਵਾਰੀ ਮੈਂ ਆਈ ਸੀ। ਡਾਕਟਰ ਸਾਹਿਬ, I wanted to go back to the ਜਿਹੜਾ point ਸੀ ਜਦੋਂ Guru Nanak Guru ਦਾ ਨਾਮ first ਲੈਂਦੇ ਨੇ, when he says Guru the first time, ਮੇਰੇ ਸਾਹਮਣੇ ਹੁਣ ਟੈਕਸਟ ਨਹੀਂ ਹੈਗਾ। ਤੁਸੀਂ can you look not Guru Prasad, ਉਸ ਤੋਂ ਪਹਿਲੀ ਜਿਹੜੀ ਲਾਈਨ ਹੈ ਜਿਹਦੇ ਚ ਉਹ ਗੁਰੂ ਦਾ ਅਲਫਾਜ਼ use ਕਰਦੇ ਨੇ, which is that line now? Satnam Karta Purakh Guru Prasad. No, ਉਸ ਤੋਂ ਅੱਗੇ ਹੈ
ਅਗਲੀ ਵਾਰੀ ਵੀ ਇਹੋ ਹੀ ਹੋਣਾ ਹੈ, ਅਗਲੀ ਵਾਰੀ ਗੱਲ ਕਰ ਲਿਓ। ਓਕੇ, ਫਿਰ ਮੈਂ ਇੱਕ ਹੋਰ ਮੇਰਾ ਦੂਜਾ ਜਿਹੜਾ ਕੁਐਸਚਨ ਸੀ, ਜਿਹੜਾ ਤੁਸੀਂ ਕਿਹਾ ਮੈਂ ਫਿਰ ਸੁਣਾਂਗੀ ਕਿ ਸੋਚੇ ਸੋਚਣਾ ਹੋਈ ਜੇ ਸੋਚੇ ਲਖਵਾਰ। ਤੁਸੀਂ ਆਖਿਆ ਕਿ ਦੋ ਡਿਫਰੈਂਟ ਮੂਵਮੈਂਟਸ ਹਨ ਉਸ ਟਾਈਮ ਦੇ, and they did accordingly. So I'll look at that, research that. But I've always wondered ਕਿ ਉਹਨਾਂ ਦਾ ਇਹ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ human consciousness cannot conceive, you know, the omnipresent force of the divine, or it is so, yeah, it is so beyond our conceptuality. ਉਹ ਤਾਂ ਮੈਂ ਤੁਹਾਨੂੰ ਅਰਜ਼ ਕੀਤਾ ਨਾ ਕਿ ਇਹ ਇੱਕ ਆਮ ਮਤਲਬ ਲਿਆ ਜਾਂਦਾ ਨਾ, ਲੇਕਿਨ ਬਾਬਾ ਗੁਰੂ ਨਾਨਕ ਜੀ ਬਹੁਤ ਫਿਲੋਸੋਫੀਕਲ ਪੱਧਰ ਤੇ ਜਿਹੜੀ ਹੈ ਉਹ ਹੋਰ ਗਹਿਰੀ ਗੱਲ ਕਰ ਰਹੇ ਨੇ, ਹੋਰ ਡੂੰਘੀ ਗੱਲ ਕਰ ਰਹੇ ਨੇ। ਮਤਲਬ ਉਹ ਸਿਰਫ ਇੰਨਾ ਨਹੀਂ ਕਹਿ ਰਹੇ ਕਿ ਤੁਸੀਂ ਉਹਨੂੰ ਕਨਸੀਵ ਨਹੀਂ ਕਰ ਸਕਦੇ। ਉਹ ਖੁਦ ਜਿਹੜੀ ਉਸ ਵੇਲੇ ਤੱਕ ਦੀ ਜਿਹੜੀ ਦੁਨੀਆ ਵਿੱਚ ਲਾਜਿਕ ਵਰਤੀ ਜਾ ਰਹੀ ਹੈ, ਉਹਦੇ ਉੱਤੇ ਉਹ ਕਮੈਂਟ ਕਰ ਰਹੇ ਨੇ। Okay, sorry, ਮੈਂ ਸਮਝ ਗਈ। ਮੈਂ ਅਰਜ਼ ਕਰਾਂਗਾ ਕਿ ਇਸੇ ਲਈ ਜਿਹੜੀ ਬਾਬਾ ਗੁਰੂ ਨਾਨਕ ਜੀ ਤੋਂ ਬਾਅਦ ਜਿਹੜੀ ਸੰਸਾਰੀ ਹਸਤੀ ਦਾ ਤਸਵੁਰ ਈਵਨ ਮੁਸਲਮਾਨ ਸੂਫੀ ਸ਼ਾਇਰਾਂ ਦੇ ਵਿੱਚ ਵੀ ਜਿਹੜਾ ਜਿਵੇਂ ਉਹਨੂੰ ਡਿਪਿਕਟ ਕੀਤਾ ਗਿਆ ਹੈ ਸੰਸਾਰੀ ਹਸਤੀ ਨੂੰ, ਉਹ ਬਾਬਾ ਗੁਰੂ ਨਾਨਕ ਨੂੰ ਹੀ ਫਾਲੋ ਕੀਤਾ ਗਿਆ ਹੈ। ਖਾਸ ਤੌਰ ਤੇ ਅਗਰ ਤੁਸੀਂ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਨੂੰ ਪੜ੍ਹੋ ਨਾ, ਤੇ ਉਹਨਾਂ ਵਿੱਚ ਤੇ ਉਹ ਬਿਲਕੁਲ ਸਾਫ਼ ਹੈ ਕਿ ਉਹ ਉਹਨਾਂ ਦੀ ਜਿਹੜੀ ਆਰਗੂਮੈਂਟੇਸ਼ਨ ਹੈ ਉਹ ਗੁਰੂ ਨਾਨਕ ਜੀ ਦੀ ਆਰਗੂਮੈਂਟੇਸ਼ਨ ਤੋਂ ਦੇ ਨਾਲ ਮਿਲਦੀ ਆ ਜਾਂ ਉਹਦੇ ਤੋਂ ਡਰਾਈਵਡ ਹੈ। ਹੁਣ ਇਹ ਤੁਸੀਂ ਸਵਾਲ ਕੋਈ ਕਰੇਗਾ ਕਿ ਜੀ ਉਹਨਾਂ ਨੇ ਗੁਰੂ ਨਾਨਕ ਨੂੰ ਪੜ੍ਹਿਆ ਸੀ ਕਿ ਨਹੀਂ ਸੀ ਪੜ੍ਹਿਆ। ਪਹਿਲੀ ਗੱਲ ਤੇ ਹੈ ਕਿ ਮੈਨੂੰ ਜ਼ਿਆਦਾ ਪੋਸੀਬਿਲਿਟੀ ਲੱਗਦੀ ਹੈ ਕਿ ਉਹਨਾਂ ਨੇ ਪੜ੍ਹਿਆ ਸੀ, ਤੇ ਜੇ ਨਾ ਵੀ ਪੜ੍ਹਿਆ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤੁਸੀਂ ਆਪਣੇ ਤੌਰ ਦੇ ਉੱਤੇ ਆਪਣੇ ਜ਼ਮਾਨੇ ਦੇ ਲਿਹਾਜ਼ ਨਾਲ ਉਸ ਨਤੀਜੇ ਤੇ ਪਹੁੰਚ ਸਕਦੇ ਹੋ। ਜੀ, ਪਰ ਉਸ ਵਕਤ ਬੜਾ ਮਤਲਬ ਡਾਇਲੋਗ ਵੀ ਹੁੰਦਾ ਸੀ ਨਾ, ਔਰ ਮਤਲਬ ਵਿਦਿਨ ਦੀ ਸਰਕਲਸ, ਔਰ ਜਿਹੜੀ ਵੀ ਨਵੀਂ ਸੋਚ ਸੀ ਜਾਂ ਕੋਈ ਕਿੱਥੋਂ ਇਨਫੋਰਮੇਸ਼ਨ ਆਉਂਦਾ ਸੀ, ਕੋਈ ਕਿੱਥੋਂ ਦੇ scholars and mystics, they absorbed it, that dialogue it, didn't they? But ਜਿਹੜਾ ਉਹ ਗੁਰ ਦਾ question ਸੀ ਨਾ, I'll just pose it and then ਮੈਂ ਸਵਾਲ ਤਾਂ ਪੁੱਛਿਆ ਕਿ ਉਹ ਕਹਿੰਦੇ ਨਾ ਗੁਰੂ ਦੀ ਦੇਣ, ਜਿਸ ਤਰ੍ਹਾਂ ਤੁਸੀਂ ਹੁਣੇ ਦੀ ਅਦਰ ਡੇ ਦੀ ਕਿ ਗੁਰੂ ਦੀ ਦੇਣ। So I find ਕਿ ਜਿਸ ਤਰ੍ਹਾਂ it seems to be practiced or interpreted today, Guru has become the distinction. Looking interpret Guru as the God or the God figure or the head figure. ਤੇ ਮੈਂ ਉਹਦੇ ਤੇ ਥੋੜੀ ਜਿਹੀ ਤੁਹਾਡੀ opinion ਚਾਹੁੰਦੀ ਸਾਂ ਕਿ in that sense I know ਕਿ ਗੁਰੂ ਦਾ ਮਤਲਬ is one who removes the dark, ਉਹ ਮੈਂ ਜਾਣਦੀ ਹਾਂ, but why has this a concept Guru Nanak de sources, what does he communicate? ਨਾਨਕ ਜੀ ਬੇਸਿਕਲੀ ਇਹ ਕਹਿ ਰਹੇ ਨੇ ਉਹਦੇ ਚ ਗੁਰਪ੍ਰਸਾਦ ਦੇ ਵਿੱਚ ਇਹ ਕਹਿ ਰਹੇ ਨੇ ਕਿ specifically ਕਿ ਗੁਰੂ ਤੁਸੀਂ ਉਹਨੂੰ ਇੱਕ ਨਿਮਤ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਨਿਮਤ ਹੈ।
ਬਲਕਿ ਉਹ ਆਪਣੇ ਆਪ ਵਿੱਚ ਹੀ ਨਿਮਤ ਹੈ। ਪਤਾ ਨਹੀਂ ਲੱਗ ਰਿਹਾ ਸੀ ਜਿਹੜਾ ਵਰਡ ਕਹਿ ਰਹੇ ਨਿਮਤ। ਹਾਂਜੀ, ਹੋਰ ਕੋਈ? ਸਰ ਜੀ ਜਿਹੜੀ ਇਹਨਾਂ ਦੀ ਫਿਲਾਸਫੀ ਤੁਰਦੀ ਹੈ ਉਹ ਜਿਹੜੀ ਯੂਰਪ 'ਚ ਵੀ ਚੱਲਦੀ ਹੈ, ਜਿੱਦਾਂ ਸਪਿਨੋਜ਼ਾ ਐਂਡ ਡੈਕਾਰਟ ਵੀ ਰੈਸ਼ਨਲਿਸਟ ਸੀਗੇ, ਉਹ ਵੀ ਉਹ 16th ਸੈਂਚੁਰੀ ਸੀਗਾ, ਉਹ ਬਾਬਾ ਨਾਨਕ 15th ਸੈਂਚੁਰੀ ਸੀ, ਤੇ ਉਹਨੇ ਵੀ ਇਹੀ ਆਖਿਆ ਸੀ that which is in itself and is conceived through itself। ਇਹ ਕੀ ਵਜ੍ਹਾ ਕਿ ਦੋਨੋਂ ਹੀ ਕੰਟੀਨੈਂਟਸ ਦੇ ਵਿੱਚ ਇੱਕੋ ਹੀ ਫਿਲਾਸਫੀ ਚੱਲ ਰਹੀ ਸੀ? I mean that was the progression of the philosophy। ਉਹ ਵੀ ਇਹੀ ਕਹਿ ਰਹੇ ਨੇ ਤੇ ਉਹ ਵੀ ਕਾਈਂਡ ਆਫ ਇਹੀ ਕਹਿੰਦਾ। ਆਹੋ, ਦੋਨਾਂ ਸੁਸਾਇਟੀਜ਼ ਦੇ ਵਿੱਚ ਜਿਹੜੀ ਮੁੱਢਲੀ ਤਬਦੀਲੀ ਦੇ ਸਮਾਨ ਤਿਆਰ ਹੋ ਰਹੇ ਸਨ। ਤੁਸੀਂ ਦੇਖੋ ਨਾ, ਜਿਹੜਾ ਹਿੰਦੁਸਤਾਨ ਹੈ ਉਹਦੇ ਵਿੱਚ ਜਿਹੜਾ ਪੰਜਾਬ ਸੀ ਉਹ ਬਾਕੀਆਂ ਤੋਂ ਅੱਗੇ ਸੀਗਾ ਬਹੁਤ ਸਾਰੀਆਂ ਗੱਲਾਂ 'ਚ। ਔਰ ਪੰਜਾਬ ਜਿਹੜਾ ਹੈ ਉਹ ਇੱਕ ਬੇਸਿਕ ਇਡੀਓਲੋਜੀਕਲ ਔਰ ਇੰਟੈਲੈਕਚੁਅਲ ਪੈਰਾਡਾਈਮ ਨੂੰ ਬਦਲਣ ਲਈ ਤਿਆਰ ਸੀਗਾ, ਜਿਸ ਨੂੰ ਗੁਰੂ ਨਾਨਕ ਜੀ ਨੇ ਫਾਰਮੂਲੇਟ ਕੀਤਾ। ਲੇਕਿਨ ਫਰਕ ਫਿਰ ਇਹ ਪੈ ਗਿਆ ਕਿ ਜਿਹੜਾ ਯੂਰਪ ਦੀ ਜਿਹੜੇ ਰੈਸ਼ਨਲਿਸਟ ਸਨ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਹਨਾਂ ਦੀ ਵਜ੍ਹਾ ਤੋਂ ਅੱਗੇ ਸਾਇੰਸ ਜਿਹੜੀ ਹੈ ਉਹ ਪ੍ਰੋਸਪਰ ਕੀਤੀ। ਮਸਲਨ 16ਵੀਂ 17ਵੀਂ ਸਦੀ ਦੇ ਵਿੱਚ ਨਿਊਟਨ ਔਰ ਬਾਕੀ ਸਾਇੰਸਦਾਨ ਜਿਹੜੇ ਪੈਦਾ ਹੋ ਗਏ। ਮਸਲਾ ਇਹ ਹੈ ਕਿ ਜਿਹੜਾ ਜਿੱਥੇ ਮੈਂ ਹਮੇਸ਼ਾ ਸੋਚਦਾ ਰਹਿਣਾ ਪਰ ਮੈਨੂੰ ਜਵਾਬ ਨਹੀਂ ਮਿਲਦਾ ਕਿ ਗੁਰੂ ਨਾਨਕ ਜੀ ਦੀ ਜਿਹੜੀ ਫਿਲਾਸਫੀ ਸੀ ਉਸ ਤੋਂ ਉਹ ਉਸ ਤਰ੍ਹਾਂ ਦੇ ਸਾਇੰਸਦਾਨ ਅੱਗੇ ਕਿਉਂ ਨਾ ਪੈਦਾ ਹੋਏ। ਔਰ ਉਹ ਇੱਕ ਜਦ ਪੋਲੀਟੀਕਲ ਮੂਵਮੈਂਟ ਬਣੀ ਵੀ ਤੇ ਉਸ ਮੂਵਮੈਂਟ ਦੇ ਵਿੱਚ ਦੀ ਹਕੂਮਤ ਵੀ ਜਦੋਂ ਆਈ ਤੇ ਉਹਦੇ ਵਿੱਚ ਵੀ ਜਿਹੜਾ ਗੁਰੂ ਨਾਨਕ ਜੀ ਦਾ ਤੁਸੀਂ ਮਿਊਟ ਹੋ ਗਏ ਡਾਕਟਰ ਸਾਹਿਬ, ਤੁਸੀਂ ਮਿਊਟ ਹੋ ਗਏ ਡਾਕਟਰ ਸਾਹਿਬ। ਹੁਣ ਠੀਕ ਹੈ? ਹਾਂਜੀ ਹੁਣ ਹਾਂਜੀ ਹਾਂਜੀ ਠੀਕ ਹੈ ਜੀ। ਮਤਲਬ ਇਹ ਹੈ ਕਿ ਇੱਥੇ ਉਹ ਨਾ ਹੋ ਸਕਿਆ। ਔਰ ਜਦੋਂ ਆਪਣਾ ਸਿੱਖ ਹਕੂਮਤ ਵੀ ਆ ਗਈ ਤੇ ਉਹਨੇ ਗੁਰੂ ਨਾਨਕ ਜੀ ਦੀ ਜਿਹੜੀ ਫਲਸਫਾ ਸੀ ਉਹਦੇ ਉੱਤੇ ਕੋਈ ਖਾਸ ਉਹਦੇ ਨਾਲ ਨਹੀਂ ਉਹ ਚੱਲੀ। ਉਹ ਸਰ ਜੀ ਇਜ਼ ਇਟ ਪੋਸੀਬਲ ਬਿਕੋਜ਼ ਕਿ ਵੀ ਉਹਨੂੰ ਇੱਕ ਆਰਗੇਨਾਈਜ਼ ਪਹਿਲਾਂ ਤੇ ਜਦ ਸ਼ੁਰੂ ਹੋਏ ਨੇ ਗੁਰੂ ਨਾਨਕ ਤੇ ਆਰਗੇਨਾਈਜ਼ ਰਿਲੀਜਨ ਦੇ ਅਗੇਂਸਟ ਹੀ ਸੀਗੇ, ਤੇ ਪਰ ਜਦ ਉਹਨਾਂ ਨੂੰ ਅਪਣਾ ਲਿਆ ਗਿਆ ਇਨਟੂ ਐਨ ਆਰਗੇਨਾਈਜ਼ ਰਿਲੀਜਨ ਸੋ ਫਿਰ ਦੂਜਿਆਂ ਤੋਂ ਕੱਟ ਦਿੱਤਾ ਗਿਆ। ਹਾਂ, ਬਸ ਉਹ ਹੌਲੀ ਹੌਲੀ ਉਹ ਇੱਕ ਪ੍ਰੋਸੈਸ ਹੈ ਜਿਹਦੇ ਤਹਿਤ ਗੁਰੂ ਨਾਨਕ ਜੀ ਨੂੰ ਵੀ ਉਹਨਾਂ ਨੇ ਜਿਹੜਾ ਸੀ ਉਹਨਾਂ ਦਾ ਵੀ ਉਹ ਜਿਹੜਾ ਡੰਗ ਜਾਂ ਸੱਤ ਸੀ ਉਹ ਕੱਢ ਦਿੱਤਾ। ਡਾਕਟਰ ਸਾਹਿਬ ਮੇਰਾ ਇੱਕ ਕੁਐਸਚਨ ਹੈ ਜੀ ਕਿ ਅਸੀਂ ਇਹ ਬਾਣੀ ਪੜ੍ਹ ਰਹੇ ਹਾਂ ਬਾਬਾ ਨਾਨਕ ਜੀ ਦੀ, ਇਹਨਾਂ ਦਾ ਨਾਂ ਬਾਣੀ ਦਾ ਹੈਗਾ ਜਪ ਨਾਂ ਤੋਂ ਕੀ ਮਤਲਬ? ਇਹਨਾਂ ਦੇ ਬਾਣੀ ਦੇ ਨਾਂ ਜਪ ਜੀ ਤਾਂ ਨਾਲ ਕਹਿੰਦੇ ਆ ਕਿ ਰਿਸਪੈਕਟਫੁਲੀ ਜੀ, ਪਰ ਜਪ ਦਾ ਕੀ ਮਤਲਬ? ਇਸ ਬਾਣੀ ਦਾ ਨਾਂ ਹੀ ਸਾਰਾ ਜਪ ਜੀ ਸਾਹਿਬ। ਮਤਲਬ ਉਹ ਜਪ ਦਾ ਮਤਲਬ ਹੈ ਜਪਣਾ, ਹਾਂਜੀ, ਰਿਪੀਟ ਕਰਨਾ। ਮਤਲਬ ਉਹ ਗੱਲਾਂ ਜਿਹੜੀਆਂ ਕਿ ਤੁਹਾਨੂੰ ਬੁਨਿਆਦੀ ਤੌਰ ਤੇ ਜਿਹੜੀਆਂ ਜਾਣਨਾ ਜ਼ਰੂਰੀ ਹੈ, ਇਸ ਲਈ ਉਹਨਾਂ ਦੀ ਦੁਹਰਾਈ ਵੀ ਜ਼ਰੂਰੀ ਹੈ। ਅੱਛਾ ਖੋਖਰ ਸਾਹਿਬ ਕੁਝ ਗੱਲ ਕਰਨਾ ਚਾਹ ਰਹੇ ਸਨ ਜੀ। ਥੈਂਕ ਯੂ ਵੈਰੀ ਮਚ ਜੀ ਬੀਬਾ ਜੀ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਫॉर गिविंग मी एन अपॉर्चुनिटी। ਮੌਕਾ ਦੇਣ ਦੀ ਬੜੀ ਮਿਹਰਬਾਨੀ ਤੁਹਾਡੀ। ਮੈਂ ਬਸ
ਪ੍ਰੋਗਰਾਮ ਵੇਖਦਾ ਰਹਿਣਾ ਤੁਹਾਡੇ। ਔਰ ਡਾਕਟਰ ਸਾਹਿਬ ਇਹ ਦੋ ਸਵਾਲ, ਇੱਕ ਪਹਿਲਾ ਸਵਾਲ ਇਹ ਵੇ ਕਿ ਜਿਸ ਤਰ੍ਹਾਂ ਬਾਬੇ ਦਾ ਜਿਹੜਾ ਫੇਥ ਸੀ ਔਰ ਜਿਹੜਾ ਗੁਲਾਮ ਫਰੀਦ ਦਾ ਜਾਂ ਦੂਜੇ ਜਿਹੜੇ ਸ਼ਾਇਰ ਨੇ, ਇਹਨਾਂ ਨੂੰ ਇੰਸਟੀਟਿਊਸ਼ਨਲਾਈਜ਼ ਜਦੋਂ ਜਿਸ ਤਰ੍ਹਾਂ ਹੋਏ ਬਾਅਦ ਵਿੱਚ, ਜਿਹੜਾ ਅਸੀਂ ਟ੍ਰੈਡੀਸ਼ਨਲ ਰਿਲੀਜਨ ਦੀ ਸ਼ੇਪ ਪਾਈ ਇਹਨਾਂ ਨੇ, ਜਦੋਂ ਇਸਲਾਮ ਜਾਂ ਇਸ ਤੋਂ ਪਹਿਲਾਂ ਤੇ ਨਹੀਂ ਮੈਂ ਜਾਣਦਾ, ਤੇ ਉਦੋਂ ਜਿਹੜਾ ਸੂਫੀਜ਼ਮ ਜਾਂ ਜਿਹੜਾ ਇਹ ਪਹਿਲਾਂ ਇੰਝ ਹੀ ਸਨ ਜਿਸ ਤਰ੍ਹਾਂ ਬਾਬਾ ਸੀ, ਤੇ ਉਸ ਤੋਂ ਬਾਅਦ ਗੁਰਦੁਆਰੇ ਔਰ ਸਾਰੇ ਬਾਅਦ ਚ ਇਹ ਕੰਟੀਨਿਊਏਸ਼ਨ ਹੋਈ ਉਹਦੀ, ਤੇ ਕਨਸੈਪਟ ਜਿਹੜਾ ਉਹ ਬਦਲ ਗਿਆ ਜਿਹੜਾ ਓਰੀਜਨਲ ਸੀ ਹੌਲੀ ਹੌਲੀ। ਵਾਜ਼ ਇਟ ਮੈਂਟ ਟੂ ਬੀ ਲਾਈਕ ਦੈਟ? ਇਹ ਇੱਕ ਮੇਰਾ ਸਵਾਲ ਹੈ। ਦੂਸਰਾ ਹੈ ਕਿ ਅਸੀਂ ਕਦੀ ਵੀ, ਮੈਂ ਤੁਹਾਡੇ ਸਾਰੀਆਂ YouTube ਤੇ ਪ੍ਰੋਗਰਾਮ ਵੇਖਦਾ ਡਾਕਟਰ ਸਾਹਿਬ, ਪੰਜਾਬੀ ਅਖਾਣਾ ਤੇ ਅਸੀਂ ਕਦੀ ਗੱਲ ਨਹੀਂ ਕੀਤੀ, ਤੁਸੀਂ ਕਿਆ ਉਹਦੀ ਜ਼ਰੂਰਤ ਹੈ? ਥੈਂਕ ਯੂ। ਨਹੀਂ ਜੀ, ਬੜੀ ਲੋੜ ਹੈ, ਲੇਕਿਨ ਇਹ ਹੈ ਕਿ ਮਸਲਾ ਇਹ ਹੈ ਕਿ ਮੈਂ ਸਾਰੇ ਕੰਮ ਤੇ ਨਹੀਂ ਨਾ ਹੁਣ ਕਰ ਸਕਦਾ। ਕੁਛ ਤੁਸੀਂ ਵੀ ਤੇ ਕਰੋ ਨਾ, ਖਾਣਾ ਛਕਾਣਾ ਤੇ ਕੰਮ, ਤੇ ਇਹ ਤੇ ਦੂਜਿਆਂ ਦੇ ਵੀ ਕਰਨ ਦੇ ਕੰਮ ਨੇ। ਤੇ ਲੇਕਿਨ ਇਹ ਹੈ ਕਿ ਜਿਹੜੀ ਤੁਹਾਡਾ ਪਹਿਲਾ ਸਵਾਲ ਸੀ, ਉਸ ਸਵਾਲ ਦਾ ਜਵਾਬ ਤੇ ਇਹ ਹੈ ਕਿ ਜਿਹੜਾ ਆਰਗੇਨਾਈਜ਼ਡ ਮਜ਼ਹਬ ਹੈ, ਉਹਦੇ ਮੰਨਣ ਵਾਲਿਆਂ ਦੀ ਜਾਂ ਉਹਨੂੰ ਚਲਾਉਣ ਵਾਲਿਆਂ ਦੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਉਹਨਾਂ ਦੇ ਖਿਲਾਫ ਰਿਬੈਲ ਕਰਦੇ ਨੇ ਨਾ, ਉਹਨਾਂ ਨੂੰ ਉਹ ਅਪਰੋਪਰੀਏਟ ਕਰ ਲੈਂਦੇ ਨੇ। ਮਤਲਬ ਬੁੱਲੇ ਸ਼ਾਹ ਨੂੰ ਜਾਂ ਸ਼ਾਹ ਹੁਸੈਨ ਨੂੰ ਜਾਂ ਗੁਰੂ ਨਾਨਕ ਜੀ ਨੂੰ ਅਪਰੋਪਰੀਏਟ ਕਰਕੇ ਤੇ ਉਹਨਾਂ ਉੱਤੇ ਮੈਨੇ ਉਹ ਥੱਪ ਦੇਣਾ ਜਿਹੜਾ ਕਿ ਆਰਗੇਨਾਈਜ਼ਡ ਮਜ਼ਹਬ ਵਾਲਿਆਂ ਦੇ ਅਕੀਦੇ ਨੇ। ਸੋ ਇਹਨਾਂ ਇਦਾਰੇ ਨਹੀਂ ਸਨ, ਇਹਨਾਂ ਇੰਸਟੀਟਿਊਸ਼ਨ ਇਹਨਾਂ ਨਹੀਂ ਸਨ ਬਣਾਏ ਜਿਹੜੇ ਕਿ ਬਾਅਦ ਵਿੱਚ ਲੋਕਾਂ ਨੇ ਕਮਾਈ ਦੇ ਜ਼ਰੀਏ ਬਣਾ ਲਿਆ। ਹਾਂ ਬਿਲਕੁਲ, ਕਿਸੇ ਨੇ ਵੀ ਨਹੀਂ ਸੀ ਬਣਾਇਆ, ਕਿਸੇ ਨੇ ਨਹੀਂ ਸੁਣਾ। ਮਤਲਬ ਮਿਸਾਲ ਦੇ ਤੌਰ ਤੇ ਤੁਸੀਂ ਵਾਰਿਸ ਸ਼ਾਹ ਜੀ ਤੇ 1970 ਤੱਕ ਉੱਥੇ ਕਬਰ ਵੀ ਕੱਚੀ ਸੀਗੀ। ਇਹ ਤੇ ਬਾਅਦ ਵਿੱਚ ਹਨੀਫ ਰਾਮੇ ਨੇ ਉੱਥੇ ਉਹ ਕੰਪਲੈਕਸ ਬਣਾਤਾ ਵਾਰਿਸ ਸ਼ਾਹ। ਲੇਕਿਨ ਡਾਕਟਰ ਸਾਹਿਬ, ਗੋਇੰਗ ਬੈਕ ਇਨ ਦ ਹਿਸਟਰੀ, ਰਿਲੀਜਨ ਦਾ ਜਿਹੜਾ ਬਰਥ ਹੈ ਉਹ ਤੇ ਜਿਹੜੀ ਦੀ ਗਰੋਥ ਹੈ, ਥੀਸ ਆਰ ਟੂ ਡਿਫਰੈਂਟ ਥਿੰਗਸ। ਇਹਦਾ ਮਤਲਬ ਹੈ ਰਿਲੀਜਨ ਜਿਹੜਾ ਹੈ ਉਹਦੀ ਗਰੋਥ ਹੋ ਰਿਹਾ ਹੈ, ਔਰ ਜਿਹੜੀ ਉਹਦੇ ਆਰਗੇਨਾਈਜ਼ਡ ਰਿਲੀਜਨ ਦੇ ਜਿਹੜੇ ਮੁਖਾਲਫ ਨੇ ਉਹਨਾਂ ਦੀ ਆਪਣੀ ਇੱਕ ਸਿਲਸਿਲਾ ਹੈ, ਔਰ ਉਹ ਵੀ ਗਰੋਥ ਹੈ। ਮੈਂ ਤੁਹਾਨੂੰ ਅਰਜ਼ ਕਰਾਂਗਾ ਕਿ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਡਾਕਟਰ ਸਾਹਿਬ ਲੰਦਨ ਹੁੰਦਾ ਅੱਜ, ਮਤਲਬ ਮੈਂ ਲੰਦਨ ਰਹਿਣਾ, ਇੰਗਲੈਂਡ ਵਿੱਚ। ਉਹ ਇੱਕ ਮੈਂ ਕਿਤਾਬ ਲਿਖੀ ਹੈ ਫਲਸਫੇ ਦੀ ਤਾਰੀਖ ਜੀ, ਜ਼ੁਬੈਰ ਸਾਹਿਬ ਕੋਲ ਹੈਗੀ ਹੈ, ਵੇਚਦੇ ਨੇ ਉਹਨੂੰ। ਉਹ ਤੁਸੀਂ ਅਗਰ ਲੈ ਕੇ ਪੜ੍ਹ ਲਓ ਤੇ ਇਹ ਸਾਰੇ ਮਸਲੇ ਜਿਹੜੇ ਨੇ ਉਹਨਾਂ ਤੇ ਮੈਂ ਗੱਲ ਕੀਤੀ ਹੈ। ਥੈਂਕ ਯੂ ਡਾਕਟਰ ਸਾਹਿਬ। ਜਿਹੜੀ ਆਰਗੇਨਾਈਜ਼ਡ ਰਿਲੀਜਨ ਹੁੰਦੀ ਹੈ, ਦੈਟਸ ਜਸਟ ਲਾਈਕ ਏ ਕਲੱਬ, ਜਿੱਥੇ ਤੁਸੀਂ ਲੋਕਾਂ ਨੂੰ ਇਕੱਠਾ ਕਰ ਲੈਂਦੇ ਹੋ ਟੂ ਹੈਵ ਏ ਪਾਵਰ ਬੇਸ। ਮੇਰਾ ਮਤਲਬ ਹੈ ਮਕਸਦ ਬਦਲ ਜਾਂਦਾ ਹੈ ਉਦੋਂ। ਹਾਂ ਉਹੀ ਨਾ, ਸੋ ਦੈਟ ਹੈਜ਼ ਨਥਿੰਗ ਟੂ ਡੂ ਵਿਦ ਦ ਸਪਿਰਿਚੁਅਲਿਟੀ ਕਿ ਜਿਹੜੇ ਬਿਲਕੁਲ ਸੋ ਸਪਿਰਿਚੁਅਲਿਟੀ ਐਂਡ ਆਰਗੇਨਾਈਜ਼ਡ ਰਿਲੀਜਨ ਬਿਲਕੁਲ ਦੋ ਮੁxtਲਿਫ ਚੀਜ਼ਾਂ ਨੇ। ਇਟ ਹੈਜ਼ ਨਥਿੰਗ ਟੂ ਡੂ ਵਿਦ ਈਚ ਅਦਰ। ਸੇਮ ਮਿਸਾਲ ਹੈ ਕਰਾਂ ਜੀ, ਤੁਸੀਂ ਲੈਕਚਰ ਨੂੰ ਅਗਰ ਰਿਕਾਰਡਿੰਗ ਬੰਦ ਕਰ ਦਿਓ ਤੇ ਬਾਕੀ ਡਿਸਕਸ਼ਨ ਡਾਕਟਰ ਸਾਹਿਬ ਮੇਰਾ ਖਿਆਲ ਹੈ ਕਿ ਤੁਸੀਂ ਜਿਹੜੀ ਰਿਕਾਰਡਿੰਗ ਹੈ ਉਹ ਬੰਦ ਕਰ ਦਿਓ, ਤੇ ਬਾਕੀ ਜਿਹੜੇ ਦੋਸਤ ਗੱਪਸ਼ਪ ਲਾਉਣਾ ਚਾਹੁੰਦੇ ਨੇ ਅਗਰ ਲਾਉਣਾ ਚਾਹੁੰਦੇ ਨੇ ਤੇ ਤੁਸੀਂ ਲਾਈ ਰੱਖੋ, ਲੇਕਿਨ ਮੇਰੇ ਖਿਆਲ ਰਿਕਾਰਡਿੰਗ ਬੰਦ ਕਰ ਦਿਓ, ਕਿਉਂਕਿ ਹੁਣ ਜਿਹੜੀ ਅਸੀਂ ਜਪ ਜੀ ਤੇ ਗੱਲ ਨਹੀਂ ਕਰ ਰਹੇ, ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਹਾਂ।
ਹਾਂ ਬਿਲਕੁਲ ਡਾਕਟਰ ਸਾਹਿਬ ਵਿਦਿਨ ਸਕੋਪ ਰੱਖੀਏ ਤਾਂ ਕਿ ਜਦੋਂ ਸਕੋਪ ਬੰਦ ਹੋ ਜਾਏ ਤੇ ਅਕੋਰਡਿੰਗ ਐਨੀ ਕੁ ਰੱਖੀਏ ਕਿ ਜਿਹੜਾ ਵਿਊਅਰ ਹੈ ਉਹਨੂੰ ਜ਼ਿਆਦਾ ਟਾਈਮ ਨਾ ਲੱਗੇ ਰੀਜ਼ਨੇਬਲ ਟਾਈਮ ਚ ਹੋਵੇ ਬੰਦ ਕਰ ਦਿਓ ਨਾ I'm going to stop the recording and let's try to keep it within its scope of what we are studying. ਉਹ ਜਿਹੜਾ ਲੈਕਚਰ ਦਾ ਟਾਈਮ ਹੈ ਨਾ ਆਪਣੇ ਸਹੀ ਸਾਹਿਬ ਲੈਕਚਰ ਦਾ ਟਾਈਮ ਥੋੜਾ ਜਿੰਨਾ ਵੀ ਹੋਵੇ ਨਾ ਘੱਟ ਚੰਗਾ ਹੁੰਦਾ। ਕਈ ਦਫਾ ਲੋਕੀ ਜਾਂਦੇ ਨੇ YouTube ਤੇ ਲਿਖਿਆ 2.5 ਘੰਟੇ, ਉਹ ਕਹਿੰਦੇ ਨੇ ਕਿੰਨੇ ਸੁਣਨਾ ਹੈ ਯਾਰ। ਇਸੀ ਵਾਸਤੇ ਮੈਂ ਨਾ ਸਕੋਪ ਦਾ ਜ਼ਿਕਰ ਕਰ ਰਿਹਾ ਕਿ ਲੈਟਸ ਕੀਪ ਇਟ ਵਿਦ